ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ ਜੀ। ਅਟਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 888-888-9914। ਇਹਨਾਂ ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰੋ 408-272-5200 ਦੇ ਉੱਤੇ। ਇਮੀਗ੍ਰੇਸ਼ਨ ਦੀ ਦੁਨੀਆ ਦੇ ਵਿੱਚ ਕੀ ਕੁਝ ਚੱਲ ਰਿਹਾ, ਕੀ ਲੇਟੈਸਟ ਅਪਡੇਟਸ ਆ ਰਹੀਆਂ, ਉਹਦੇ ਬਾਰੇ ਜਿਹੜੀ ਉਹ ਚਰਚਾ ਜਿਹੜੀ ਆਪਾਂ ਕਰਦੇ ਹਾਂ। ਤੇ ਅੱਜ ਦੱਸ ਜਾਈਏ, ਅੱਜ ਕਾਲਸ ਜਿਹੜੀਆਂ ਤੁਹਾਡੀਆਂ ਨਹੀਂ ਲੈ ਸਕਦੇ, ਉਸ ਚੀਜ਼ ਦੇ ਲਈ ਆਪਾਂ ਪਹਿਲਾਂ ਹੀ ਮਾਫੀ ਤੁਹਾਡੇ ਕੋਲੋਂ ਜਿਹੜਾ ਉਹ ਮੰਗਦੇ ਹਾਂ। ਅੱਜ ਕਾਲਸ ਜਿਹੜੀਆਂ ਉਹ ਨਹੀਂ ਲੈ ਹੋਣਗੀਆਂ। ਤੇ ਅਟਾਰਨੀ ਟਿਰਕਿਆਣਾ ਜੀ, ਗੱਲਬਾਤ ਦੀ ਜਿਹੜੀ ਉਹ ਸ਼ੁਰੂਆਤ ਕਰਦੇ ਹਾਂ। USAIS ਹੁਣ ਇੱਕ ਚੀਜ਼ ਜਿਹੜੀ ਸਾਹਮਣੇ ਆ ਵੀ ਜਿੱਦਾਂ ਪਹਿਲਾਂ ਸਿਟੀਜ਼ 'ਚ ਜਾ ਕੇ ਫੈਡਰਲ ਏਜੰਟ, ਗੋਲੀ ਕਾਂਡ ਤੇ ਹੋਰ ਉਹ ਸਾਰੀਆਂ ਚੀਜ਼ਾਂ, ਉਹ ਤਾਂ ਪਹਿਲੇ ਨਾਲੋਂ ਘਟੀਆਂ ਆ, ਪਰ ਇੱਕ ਚੀਜ਼ ਆ, ਸਖਤੀ ਜਿਹੜੀ ਅਜੇ ਵੀ ਉਸੇ ਤਰੀਕੇ ਦੇ ਨਾਲ ਜਿਹੜੀ ਇਹਨਾਂ ਦੀ ਬਰਕਰਾਰ ਆ ਉਹ ਚੱਲ ਰਹੀ ਆ। USCIS ਨੇ ਜਿਹੜਾ ਫਰਾਡ ਦੀ ਪ੍ਰੋਬ ਕੀਤੀ ਆ LA ਦੇ ਵਿੱਚ, ਤੇ ਕਹਿੰਦੇ ਵੀ ਜਿਹੜੇ ਕੁਝ ਕ੍ਰਿਮੀਨਲ ਏਲੀਅਨਸ ਆ ਉਹਨਾਂ ਦੀ ਗ੍ਰਿਫਤਾਰੀਆਂ ਹੋਈਆਂ। ਹਾਂਜੀ, ਸੋ ਇਹ ਗੱਲ ਕਰ ਰਹੇ ਆ ਯੋਂਗ ਜੋ ਕੋ ਕਰਕੇ 59 ਇਅਰਸ 올ਡ ਸੀਗੀ, ਈਸਟ ਹਾਲੀਵੁੱਡ ਦੇ ਵਿੱਚ, ਤੇ ਲਾਫੁਲ ਪਰਮਾਨੈਂਟ ਰੈਜ਼ੀਡੈਂਟ ਇਹ ਵਿਅਕਤੀ ਸਾਊਥ ਕੋਰੀਆ ਤੋਂ। ਤੇ ਇੱਥੇ ਇਲਜ਼ਾਮ ਲੱਗੇ ਕਿ ਇਹਨੇ ਫਰਾਡ ਤੇ ਮਿਸਯੂਜ਼ ਆਫ ਵੀਜ਼ਾ ਪਰਮਿਟ ਤੇ ਬਾਕੀ ਦੇ ਜਿਹੜੇ ਡਾਕੂਮੈਂਟ ਆ। ਸੋ ਚੱਕਰ ਕੀ ਪੈ ਗਿਆ ਸੀਗਾ ਕਿ ਹੈਲਥ ਕੇਅਰ ਦੇ ਰਿਲੇਟਡ ਜਿਹੜਾ ਫਰਾਡ ਸੀਗਾ, ਜਦੋਂ ਤੁਸੀਂ ਗ੍ਰੀਨ ਕਾਰਡ ਫਾਈਲ ਕਰਦੇ ਆ ਤੁਹਾਨੂੰ ਮੈਡੀਕਲ ਜਿਹੜਾ ਦੇਣੀ ਪੈਂਦੀ ਆ ਪੈਕੇਟ ਇੱਕ, ਤੇ ਉਹਦੇ ਵਿੱਚ ਚੈੱਕ ਵਗੈਰਾ ਸਾਰਾ ਕਰਕੇ ਦੱਸਣਾ ਪੈਂਦਾ ਕਿ ਤੁਹਾਨੂੰ ਕੋਈ ਕਮਿਊਨੀਕੇਬਲ ਡਿਜ਼ੀਜ਼ ਜਾਂ ਬਿਮਾਰੀ ਵਗੈਰਾ ਇਦਾਂ ਦੀ ਕੋਈ ਚੀਜ਼ ਤਾਂ ਨਹੀਂ ਹੈਗੀ। ਹਰੇਕ ਗ੍ਰੀਨ ਕਾਰਡ ਜਿਹੜਾ ਵੀ ਅਪਲਾਈ ਕਰਦਾ ਉਹਨੂੰ ਕਰਨਾ ਪੈਂਦਾ। ਸੋ ਇਹਨੇ ਕੀ ਕੀਤਾ ਕਿ ਮੈਡੀਕਲ ਫਰਾਡ ਸਕੀਮ ਦੇ ਵਿੱਚ ਅੰਗੇਜ ਕੀਤਾ। ਇਹ ਦੱਸਿਆ ਕਿ ਨਰਸ ਡਾਕਟਰ ਦੇ ਨਾਲ ਕੰਮ ਕਰ ਰਿਹਾ ਤੇ ਪੈਕੇਟ ਜਿਹੜੇ ਸੀਗੇ ਨਕਲੀ ਬਣਾ ਕੇ ਤੇ ਐਕਚੁਅਲ ਦੇ ਵਿੱਚ ਕੋਈ ਟੈਸਟ ਵਗੈਰਾ ਨਹੀਂ ਕੀਤੇ, ਤੇ ਉਹ ਕਿਉਂਕਿ ਫਾਰਮ ਜਿਹੜੇ ਹੁੰਦੇ ਸੀਗੇ ਤੇ ਜੋ ਵੀ ਸੀਗਾ ਸਾਈਨ ਸੂਨ ਜਿਹੜੇ ਨਕਲੀ ਕਰਕੇ ਤੇ ਸਬਮਿਟ ਕਰਤੇ ਕਈ ਸਾਰੇ ਗ੍ਰੀਨ ਕਾਰਡ ਦੇ ਜਿਹੜੇ ਮੈਡੀਕਲ ਸੀਗੇ। ਹੁਣ ਮੈਨੂੰ ਨਹੀਂ ਪਤਾ ਉਹਦੇ ਵਿੱਚੋਂ ਦੀ ਕੀ ਪ੍ਰੋਫਿਟ ਹੁੰਦਾ ਹੋਣਾ, $100-200 ਇੰਨੇ ਨੂੰ ਤਾਂ ਮੈਡੀਕਲ ਡਾਕਟਰ ਕੋ ਜਾ ਕੇ ਜਿਹੜਾ ਹੋ ਜਾਂਦਾ। ਤੇ ਉਹਦੇ ਵਿੱਚ ਇਹਨੂੰ ਹੁਣ 10 ਸਾਲ ਦੀ ਜਿਹੜੀ ਸੀਗੀ ਸਜ਼ਾ ਜਿਹੜੀ ਹੋ ਸਕਦੀ ਆ, ਤੇ ਕਿਉਂਕਿ ਗ੍ਰੀਨ ਕਾਰਡ ਹੋਲਡਰ ਆ ਤੇ ਗ੍ਰੀਨ ਕਾਰਡ ਵੀ ਜਿਹੜਾ ਕੈਂਸਲ ਜਿਹੜਾ ਕੀਤਾ ਜਾ ਸਕਦਾ। ਸੋ ਇੱਕ ਚੀਜ਼ ਜਿਹੜੀ ਆਪਾਂ ਇਹ ਸਾਰੇ ਵਰਤਾਰੇ 'ਚ ਆਪਾਂ ਅਟਾਰਨੀ ਟਿਰਕਿਆਣਾ ਜੀ ਦੇਖ ਰਹੇ ਹਾਂ ਵੀ ਕੰਮ ਪੂਰੇ ਤੇਜ਼ੀ ਦੇ ਨਾਲ ਚੱਲ ਰਿਹਾ, ਖਾਸ ਕਰਕੇ ਜਿਹਨੇ ਕੋਈ ਝੂਠ ਬੋਲਿਆ, ਜੇ ਕੁਛ ਇੱਦਾਂ ਦਾ ਆ ਰਿਹਾ ਤਾਂ ਗੱਲ ਕੱਲੀ ਸਜ਼ਾ ਤੱਕ ਨਹੀਂ, ਹੁਣ ਇਹ ਸਿੱਧੀ ਡਿਪੋਰਟ, ਵਾਪਸ ਚੀਜ਼ਾਂ ਲੈਣੀਆਂ, ਰਿਮੂਵਲ, ਉੱਧਰ ਤੱਕ ਤੇਜ਼ੀ ਦੇ ਨਾਲ ਵਧਾ ਦਿੰਦੇ ਗੱਲ ਨੂੰ। ਹਾਂਜੀ, ਪਹਿਲਾਂ ਸਜ਼ਾ ਫੇਰ ਡਿਪੋਰਟੇਸ਼ਨ। ਨਹੀਂ ਤਾਂ ਇਦਾਂ ਸੀਗਾ ਨਾ, ਨਹੀਂ ਤਾਂ ਲੋਕਾਂ ਨੂੰ ਇੱਕ ਪ੍ਰੋਟੈਕਸ਼ਨ ਜੀ ਸੀ ਕਿ ਪਹਿਲਾਂ ਸਿੱਧੇ ਡਿਪੋਰਟ ਕਰ ਦੇਣਾ ਤਾਂ ਕੀ ਹੋਇਆ, ਜਿੰਨੇ ਮਰਜ਼ੀ ਘਪਲੇ ਕਰ ਲਓ। ਤੇ ਹੁਣ ਇਹ ਹੈ ਕਿ ਪਹਿਲਾਂ ਸਜ਼ਾ ਦੇ ਰਹੇ ਆ ਫੇਰ ਡਿਪੋਰਟੇਸ਼ਨ ਬਾਅਦ ਚ। ਸੋ ਇਹ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਇੱਕ ਹੋਰ ਕਨੈਟੀਕਟ ਦੀ ਜਿਹੜੀ ਔਰਤ ਆ, ਉਸ ਨੂੰ ਵੀ ਸਜ਼ਾ ਜਿਹੜੀ ਉਹ ਹੋਈ ਆ। ਉਹਨੇ ਵੀ ਕਹਿੰਦੇ ਜਿਹੜੀ ਸਿਟੀਜ਼ਨਸ਼ਿਪ ਆ ਉਹ ਫਰਾਡ ਦੇ ਨਾਲ ਹਾਸਲ ਕੀਤੀ ਸੀ, ਟਾਰਚਰ ਤੇ ਵਾਰ ਕ੍ਰਾਈਮ ਦੇ ਜਿਹੜੇ ਦੋਸ਼ ਸੀਗੇ ਉਸ ਦੇ ਉੱਤੇ ਬੋਸਨੀਆ 'ਚ। ਹਾਂਜੀ, ਇਹਦਾ ਨਾਮ ਸੀਗਾ ਨਾਡਾ ਰੈਡੋਵਨ ਟੋਮਿਨੈਕ। ਇਹ US ਦੀ ਸਿਟੀਜ਼ਨ ਸੀਗੀ ਆਲਰੇਡੀ, ਠੀਕ ਹੈ। ਸੋ ਤੁਸੀਂ ਇਹ ਦੇਖੋ ਕਿ ਸਿਟੀਜ਼ਨਾਂ ਨੂੰ ਵੀ ਜਿਹੜਾ ਹੱਥ ਜਿਹੜਾ ਇਹ ਪਾ ਰਹੇ ਆ, ਰੂਟੀਨ ਦੇ ਵਿੱਚ ਪਾ ਰਹੇ। ਇਹ ਨਹੀਂ ਕਿ ਬੰਦਾ ਸਿਟੀਜ਼ਨ ਬਣ ਗਿਆ ਤਾਂ ਗੱਲਬਾਤ ਜਿਹੜੀ ਖਤਮ ਹੋ ਜਾਣੀ ਹੈ। ਸੋ ਬੋਸਨੀਆ ਤੇ ਹਰਜ਼ੀਗੋਵੀਨੀਆ ਇਦਾਂ ਕਰਕੇ ਇੱਕ ਏਰੀਆ ਹੈਗਾ, ਇਹਦੇ ਵਿੱਚ ਇਹਨੂੰ 30 ਮਹੀਨੇ ਦੀ ਸਜ਼ਾ ਕਹਿੰਦੇ ਕਰਨੀ ਆ ਨੈਚੁਰਲਾਈਜੇਸ਼ਨ ਸਿਟੀਜ਼ਨਸ਼ਿਪ ਦੇ ਫਰਾਡ ਨੂੰ ਲੈ ਕੇ। ਕਿਉਂ ਕਰਨੀ ਆ? ਕਿਉਂਕਿ ਇਹਦਾ ਜਿਹੜਾ ਪ੍ਰਾਇਰ ਕ੍ਰਿਮੀਨਲ ਕੰਡਕਟ ਸੀਗਾ ਉਹਦੇ ਬਾਰੇ ਇਹਨੇ ਦੱਸਿਆ ਨਹੀਂ ਸੀਗਾ ਸਿਟੀਜ਼ਨਸ਼ਿਪ ਐਪਲੀਕੇਸ਼ਨ 'ਚ। ਠੀਕ ਹੈ। 53 ਸਾਲ ਦੀ ਸੀਗੀ ਇਹ, ਵੈਸਟ ਵਰਜੀਨੀਆ ਤੋਂ। ਤੇ ਇੱਕ ਜਿਹੜੀ ਉੱਥੇ ਦੀ
ਆਰਮੀ ਯੂਨਿਟ ਸੀਗੀ, ਸਪੈਸ਼ਲ ਆਰਮੀ ਯੂਨਿਟ, ਜ਼ੁਲਫਿਕਰ ਸਪੈਸ਼ਲ ਯੂਨਿਟ ਉਹਨੂੰ ਕਹਿੰਦੇ ਸੀਗੇ, ਬੋਸਨੀਆ ਦੀ ਤੇ ਹਰਜ਼ੀਗੋਵੀਨੀਆ ਦੀ। ਤੇ 1990 ਦੇ ਦਹਾਕੇ ਦੀ ਐਡੀ ਪੁਰਾਣੀ ਦੇਖ ਲਓ ਤੁਸੀਂ ਗੱਲ ਜਿਹੜੀ ਹੈਗੀ ਆ। ਤਾਂ ਖਬਰ 'ਚ ਤੁਹਾਨੂੰ ਇਹ ਪਤਾ ਲੱਗਣਾ ਕਿ ਕਿਹੜੇ ਲੈਵਲ ਤੱਕ, ਕਿੰਨੀ ਡਿਟੇਲ ਦੇ ਵਿੱਚ ਇੱਕ ਬੰਦੇ ਦੇ ਪਿੱਛੇ ਜਿਹੜਾ ਕਿ ਆਲਰੇਡੀ ਸਿਟੀਜ਼ਨ ਆ, ਜਿਹਦਾ ਯੂਐਸ ਦੇ ਵਿੱਚ ਕੋਈ ਕ੍ਰਾਈਮ ਨਹੀਂ ਹੈਗਾ, ਉਹਨੂੰ ਕਿਹੜੀ ਹੱਦ ਤੱਕ ਜਾ ਕੇ ਇਹ ਕਿੰਨੇ ਪੈਸੇ ਖਰਚ ਕੇ, ਜਿਹੜੇ ਮਿਲੀਅਨਸ ਆਫ ਡਾਲਰਸ ਖਰਚ ਕੇ ਜਿਹੜਾ ਸੀਗਾ ਡੀਨੈਚੁਰਲਾਈਜ਼ ਜਿਹੜਾ ਕਰਦੇ ਆ ਲੋਕਾਂ ਨੂੰ। ਸੋ ਇਹ ਜ਼ੁਲਫਿਕਰ ਜਿਹੜੀ ਆਰਮੀ ਸੀਗੀ ਉਹਦੇ ਵਿੱਚ ਇਹਨੇ ਕੰਮ ਕੀਤਾ ਸੀਗਾ। ਤੇ ਹੋਰ ਵੀ ਕਾਫੀ ਸਾਰੇ ਜਿਹੜੇ ਸਪਾਈ ਸੀਗੇ ਉਹਨਾਂ ਦੇ ਨਾਲ ਰਲ ਕੇ ਕਹਿੰਦੇ ਕਿ ਫਿਜ਼ੀਕਲ ਤੇ ਸਾਈਕੋਲੋਜੀਕਲ ਅਬਿਊਜ਼ ਕੀਤਾ ਸੀਗਾ ਜਿਹੜੇ ਬੋਸਨੀਅਨ ਸਰਬੀਅਨ ਸਿਵਲ ਪ੍ਰਿਜ਼ਨਰ ਸੀਗੇ, ਤੇ ਉਹਨਾਂ ਦੇ ਟੌਰਚਰ ਜਾਂ ਇਨਹਿਊਮਨ ਟ੍ਰੀਟਮੈਂਟ ਵੀ, ਜਿਹੜਾ ਵਾਰ ਕ੍ਰਾਈਮ ਤੁਸੀਂ ਕਹਿ ਲਓ, ਉਹ ਵਾਲਾ ਏਰੀਆ ਉਹ ਤੁਸੀਂ ਪੜ੍ਹ ਸਕਦੇ ਇੰਟਰਨੈਟ ਤੋਂ, ਤੁਹਾਨੂੰ ਪਤਾ ਲੱਗ ਜਾਣਾ ਬੋਸਨੀਆ ਵਗੈਰਾ 'ਚ ਨਾ ਕਾਫੀ ਉਹਨਾਂ ਦੀ ਹਿਸਟਰੀ ਜਿਹੜੀ ਉਹ ਰਹੀ ਆ। ਤੇ ਫਿਰ ਇਹ 2012 ਦੀ ਇਹਨੇ ਸਿਟੀਜ਼ਨਸ਼ਿਪ ਐਪਲੀਕੇਸ਼ਨ ਜਿਹੜੀ ਸੀਗੀ ਉਹ ਭਰੀ ਸੀਗੀ। ਤੁਸੀਂ ਦੇਖੋਗੇ 2026 ਚੱਲਦਾ, 2012 'ਚ ਇਹ ਸਿਟੀਜ਼ਨ ਜਿਹੜੇ ਆਲਰੇਡੀ ਬਣ ਗਈ ਸੀਗੀ। ਇਹਨੂੰ ਤੁਸੀਂ ਚੀਜ਼ ਨੂੰ ਕਰਕੇ ਦੇਖੋ, ਠੀਕ ਆ। ਜਿਹੜਾ ਵਾਵਾ ਫਰਾਡ ਦੀ ਆਪਾਂ ਗੱਲ ਕਰਦੇ ਆ, ਸਾਰੇ ਜਿਹੜੇ ਆਪਾਂ ਮੈਡੀਕਲ ਕਿਸੇ ਦੇ ਲੈਟਰਾਂ ਫਰਾਡ ਆ, ਕੁਛ ਜਿਹੜਾ ਆਲਰੇਡੀ ਕੋਰਟ ਦੇ ਵਿੱਚ ਸਰਕਾਰੀ ਵਕੀਲ ਨੇ ਵੀ ਭਾਵੇਂ ਕਿਹਾ ਹੋਵੇ ਕਿ ਆ ਇਦਾਂ, ਚਲੋ ਠੀਕ ਆ, ਜੱਜ ਨੇ ਨਹੀਂ ਗੱਲ ਸੁਣੀ ਜਾਂ ਕੇਸ ਪਾਸ ਕਰ ਦਿੱਤਾ ਹੋਵੇ। ਤੇ ਜਿਹੜੇ ਪੁਰਾਣੇ ਕੇਸ ਵੀ ਜਿਹੜੇ ਹੈਗੇ ਆ, 2012 ਦੀ ਜਿਹੜੀ ਤੁਸੀਂ ਦੇਖ ਲਓ ਕਿ ਸਿਟੀਜ਼ਨ ਅਗਲੀ ਬਣੀ ਹੋਈ ਆ। ਸੋ ਇਹ ਕਹਿੰਦੇ ਕਿ ਇਹ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ ਜਿਹੜਾ ਇਹਦਾ ਕੰਮ ਸੀਗਾ, ਤੇ ਉਹਦੇ ਬਾਰੇ ਇਹਨੇ ਡਿਸਕਲੋਜ਼ ਨਹੀਂ ਕੀਤਾ ਸੀਗਾ ਆਪਣੀ ਸਿਟੀਜ਼ਨਸ਼ਿਪ ਐਪਲੀਕੇਸ਼ਨ 'ਚ। ਓਬਵੀਅਸਲੀ ਇਹਨੂੰ ਕਿਸੇ ਨੇ ਕਿਹਾ ਹੋਣਾ ਕਿ ਤੂੰ ਨਾਮ ਮਿਲਟਰੀ ਦੇ ਰਿਕਾਰਡ ਦਾ ਮੈਂਸ਼ਨ ਨਾ ਕਰ। ਸੋ ਕਹਿੰਦੇ ਆ ਕਿ ਇਹਨੇ ਉਹ ਦੱਸਿਆ ਨਹੀਂ ਕਿ ਇਹਦੀ ਕੋਈ ਅਰੈਸਟ ਵਗੈਰਾ ਹੋਈ ਸੀ। ਇੱਕ ਇਹਨੇ ਕਿਸੇ ਤੇ ਬੋਡੀਲੀ ਹਾਰਮ ਵੀ ਜਿਹੜਾ ਕਾਜ਼ ਕੀਤਾ ਸੀਗਾ। ਤੇ ਸੋਸ਼ਲਿਸਟ ਰਿਪਬਲਿਕ ਆਫ ਯੂਗੋਸਲਾਵੀਆ ਦੇ ਕਾਨੂੰਨ ਦੇ ਥੱਲੇ ਉਹ ਜਿਹੜੀ ਮਾੜੀ ਚੀਜ਼ ਜਿਹੜੀ ਸੀਗੀ, ਮਿਲਟਰੀ ਵਾਲਾ ਰਿਕਾਰਡ ਵੀ ਇਹਨੇ ਜਿਹੜਾ ਸੀਗਾ ਆਪਣਾ ਦੱਸਿਆ ਨਹੀਂ, ਉਹਨੂੰ ਵਾਰ ਕ੍ਰਾਈਮ ਮੰਨਦੇ ਆ। ਇਹ ਕਹਿੰਦੇ ਆ ਕਿ ਜਿਹੜੀ ਇਹਦੀ ਡਿਸੈਪਸ਼ਨ ਆ, ਜਿਹੜਾ ਇਹਨੇ ਝੂਠ ਬੋਲਿਆ, ਸਿਰਫ ਇਹਦੀ ਰਿਟਨ ਐਪਲੀਕੇਸ਼ਨ ਦੀ ਗੱਲ ਨਹੀਂ ਸੀਗੀ। ਜਦੋਂ ਇੰਟਰਵਿਊ ਕੀਤੀ, ਇੰਟਰਵਿਊ ਤੇ ਓਥ ਦੇ ਥੱਲੇ ਇਹਨੂੰ ਪਾਇਆ, ਉਦੋਂ ਪੁੱਛਿਆ ਕਿ ਸਹੀ ਜਵਾਬ ਦੇਣਾ ਸਾਰਾ, ਕਦੀ ਤੈਨੂੰ ਕਿੱਥੇ ਕੰਮ ਕੀਤਾ, ਕਿੱਥੇ ਕੰਮ ਨਹੀਂ ਕੀਤਾ, ਤੇ ਉਹ ਐਪਲੀਕੇਸ਼ਨ ਦੇ ਵਿੱਚ ਝੂਠ ਬੋਲਿਆ। ਤੇ ਫਿਰ ਇਹਨੇ ਕਰ ਲਿਆ ਨਵੰਬਰ 10 2025 ਨੂੰ, ਤੇ ਇਹਦੀ ਜਿਹੜੀ ਸਿਟੀਜ਼ਨਸ਼ਿਪ ਹੈਗੀ ਆ ਲਾਅ ਦੇ ਕੰਟਰਰੀ ਆ। ਠੀਕ ਆ। ਸੋ FBI ਨੇ ਇਹ ਕੇਸ ਇਨਵੈਸਟੀਗੇਟ ਕੀਤਾ ਸੀਗਾ। ਤੇ ਇਹਦੀ ਕੋਆਰਡੀਨੇਸ਼ਨ ਉਹਨਾਂ ਨੇ ਕੀਤੀ ਸੀ ਹੋਮਲੈਂਡ ਸਿਕਿਉਰਿਟੀ ਵਾਲਿਆਂ ਨਾਲ, ਹਿਊਮਨ ਰਾਈਟਸ ਵਾਇਲੇਟਰਸ ਤੇ ਵਾਰ ਕ੍ਰਾਈਮ ਸੈਂਟਰ ਦੇ ਨਾਲ, USCIS ਦਾ ਜਿਹੜਾ ਫਰਾਡ ਡਿਟੈਕਸ਼ਨ ਤੇ ਨੈਸ਼ਨਲ ਸਿਕਿਉਰਿਟੀ ਵਾਲਾ ਆਫਿਸ ਹੈਗਾ ਉਹਦੇ ਨਾਲ ਕੋਲੈਬੋਰੇਸ਼ਨ ਕੀਤੀ ਸੀਗੀ। FBI ਦਾ ਜਿਹੜਾ ਇੰਟਰਨੈਸ਼ਨਲ ਹਿਊਮਨ ਰਾਈਟਸ ਯੂਨਿਟ ਹੈਗੀ ਉਹਨਾਂ ਕੋਲੈਬੋਰੇਸ਼ਨ ਹੋਈ। ਜਸਟਿਸ ਡਿਪਾਰਟਮੈਂਟ ਦੀ ਜਿਹੜੀ ਕੋਲੈਬੋਰੇਸ਼ਨ ਹੋਈ, ਬੋਸਨੀਆ ਤੇ ਹਰਜ਼ੇਗੋਵੀਨਾ ਦੇ ਜਿਹੜੇ ਸੀਗੇ ਮਿਨਿਸਟਰੀ ਆਫ ਜਸਟਿਸ ਦੇ ਨਾਲ ਉਹਨਾਂ ਨੇ ਜਾ ਕੇ ਕੋਲੈਬੋਰੇਟ ਕੀਤਾ। ਰਿਪਬਲਿਕ ਆਫ ਸਰਕਾਸਾ ਮਿਨਿਸਟਰੀ ਇੰਟੀਰੀਅਰ, ਸਰਬੀਅਨ ਅਥਾਰਟੀਜ਼ ਦੇ ਨਾਲ ਇਹਨਾਂ ਨੇ ਪੂਰੀ ਫੁੱਲ ਆਪਣੀ ਜਿਹੜੀ ਕੋਲੈਬੋਰੇਸ਼ਨ ਕੀਤੀ। ਯੂਨਾਈਟਿਡ ਨੇਸ਼ਨਸ ਇੰਟਰਨੈਸ਼ਨਲ ਰੈਜ਼ੀਡੂਅਲ ਮੈਕੈਨਿਜ਼ਮ ਫਾਰ ਕ੍ਰਿਮੀਨਲ ਟ੍ਰਿਬਿਊਨਲਸ, ਇਹ ਜਿਹੜੀ ਯੂਨਿਟ ਹੈਗੀ ਆ UN ਦੀ, ਉਹਦੇ ਨਾਲ ਜਿਹੜੀ ਸੀਗੀ ਕੋਲੈਬੋਰੇਸ਼ਨ ਜਿਹੜੀ ਕਰਕੇ, ਇੰਨੇ ਸਾਰੀ ਏਜੰਸੀਆਂ ਦੀ ਜਿਹੜੀ ਕੋਲੈਬੋਰੇਸ਼ਨ ਕਰਕੇ ਇੱਕ ਸਿਟੀਜ਼ਨ ਨੂੰ, ਜਿਹੜਾ ਕਿ 2012 ਦੇ ਵਿੱਚ ਸਿਟੀਜ਼ਨ ਬਣਿਆ ਸੀਗਾ, ਤੇ ਜਿਹੜੇ ਉਹਦੇ ਕ੍ਰਾਈਮ ਆ 1990 ਵਾਲੇ ਕ੍ਰਾਈਮ ਦੀ ਗੱਲ ਕਰ ਰਹੇ, ਜਿਹੜੇ ਕਿਸੇ ਹੋਰ ਕੰਟਰੀ ਦੇ ਵਿੱਚ ਵੀ ਹੋਏ ਆ, ਉਹ ਬੜੀ ਹੱਦ ਤੱਕ ਗਏ ਆ, ਲਾਅ ਸੂਟ ਵਗੈਰਾ ਚੱਲੇ। 2026 ਚ ਇਹਨੂੰ ਫਿਰ ਜਿਹੜਾ ਸੀਗਾ ਪ੍ਰੋਬਲਮ ਜਿਹੜੀਆਂ ਆਣੀਆਂ ਸ਼ੁਰੂ ਹੋਈਆਂ, ਤੇ ਡੀਨੈਚੁਰਲਾਈਜ਼ ਜਿਹੜਾ ਕੀਤਾ, ਤੇ ਜੇਲ੍ਹ ਦੀ ਸਜ਼ਾ ਵੀ ਕਹਿੰਦੇ ਕਰਨੀ ਹੈ। ਹਾਂ, ਸੋ ਬਿਲਕੁਲ ਜਿੱਦਾਂ ਸਿਟੀਜ਼ਨਸ਼ਿਪ ਤੱਕ ਜਿਹੜਾ ਜਾ ਰਹੇ ਆ। ਸੋ ਅਟਾਰਨੀ ਜਨਰਲ ਕਹਿਣਾ ਜੀ, ਇਹ ਅਕਸਰ ਇਹ ਚੀਜ਼ਾਂ ਦਾ ਫਿਰ ਜਿੱਦਾਂ ਹੁਣ ਜਦੋਂ ਇਹਨੇ ਸਿਟੀਜ਼ਨਸ਼ਿਪ ਲਈ ਆ ਜਾਂ ਕਿੱਦਾਂ ਆ, ਪਹਿਲਾਂ ਤਾਂ ਉਦੋਂ ਫਿਰ ਕਈ ਵਾਰੀ ਨਹੀਂ ਪਤਾ ਲੱਗਦਾ, ਫਿਰ ਬਾਅਦ 'ਚ ਕਿੰਨੀ ਕੁ ਦੇਰ ਤੱਕ ਫਿਰ ਵੀ ਇਨਵੈਸਟੀਗੇਸ਼ਨਸ ਜਾਂ ਜਿਹੜੀ ਜਾਂਚ ਆ ਉਹ ਚੱਲਦੀ ਰਹਿੰਦੀ ਆ। ਇਹਨਾਂ ਨੂੰ ਪਤਾ ਕਿੱਦਾਂ ਲੱਗ ਜਾਂਦਾ ਆ ਬਾਅਦ ਦੇ ਵਿੱਚ ਵੀ ਹਾਂ ਕੁਛ ਵੀ ਕਰਦੇ ਰਹੇ ਹੈਗੇ। ਘਰ ਦਾ ਪੇਤੀ ਭਾਜੀ ਲੰਕਾ ਢਾਏ, ਐਂਡ ਆਫ ਦਾ ਡੇ। ਕਈ ਵਾਰੀ ਇਹਨਾਂ ਨੂੰ ਕਹਿਣਾ ਹੁੰਦਾ, ਮੈਂ ਕਿਹਾ ਮੌਕੇ ਦੀਆਂ ਯਾਰੀਆਂ ਦੋਸਤੀਆਂ, ਠੀਕ ਹੈ, ਜਿਹੜੀਆਂ ਮੈਂ ਕਿਹਾ ਬਾਰਬੀਕਿਊਆਂ ਦੇ ਯਾਰੀਆਂ ਬਣਾਈਆਂ, ਗੱਡੀਆਂ 'ਚ ਗੇੜੀਆਂ ਮਾਰਦੇ ਯਾਰੀਆਂ ਬਣਾਈਆਂ, ਮਤਲਬ ਉਹੀ ਹੈ ਨਾ ਕਿ ਯੰਗ ਬਲੱਡ ਜਿਹੜਾ ਹੁੰਦਾ, ਉਹ ਕਿਤੇ ਲੱਗਦਾ ਕਿ ਪਤਾ ਨਹੀਂ ਦੁਨੀਆ ਜਿੱਤ ਲਈ, ਕਿਤੇ ਆੜੀ ਪਤਾ ਨਹੀਂ ਕਿੱਥੇ ਕਿ ਜਾ ਕੇ ਨਾਲ ਖੜਨੇ ਆ। ਸੋ ਐਂਡ 'ਚ ਏਦਾਂ ਹੁੰਦਾ ਕਿ ਆਪਸ 'ਚ ਸਕੇ ਭਰਾਵਾਂ ਦਾ ਵੀ ਜਿਹੜਾ ਕੇਸ ਦੇਖਿਆ, ਠੀਕ ਆ, ਬੜੇ ਕਲੋਜ਼ ਜਿਹੜੇ ਸੀਗੇ, ਐਂਡ 'ਚ ਘਰ ਦਾ ਭੇਤੀ ਲੰਕਾ ਢਾਂਦਾ, ਕਿਸੇ ਨਾ ਕਿਸੇ ਮੌਕੇ ਤੇ 10 ਸਾਲ ਬਾਅਦ, 20 ਸਾਲ ਬਾਅਦ, 25 ਸਾਲ ਬਾਅਦ ਜੈਲਸੀ ਆ ਜਾਂਦੀ ਆ ਕਿ ਨਹੀਂ ਇਹ ਬੈਟਰ ਕਿਉਂ ਕਰ ਰਿਹਾ, ਮੈਂ ਕਿਉਂ ਪਿੱਛੇ ਰਹਿ ਗਿਆ। ਸੋ ਉੱਦਾਂ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ, ਉਹ ਜਿਹੜਾ ਸੀਗਾ ਟੁੱਟਦੇ ਵੀ ਦੇਖਿਆ ਯਾਰੀਆਂ ਦੋਸਤੀਆਂ, ਬੰਦਿਆਂ ਨੂੰ ਗਵਾਹ ਵੀ ਬਣਦੇ ਦੇਖਿਆ ਹੋਇਆ, ਉਲਟ ਗਵਾਹ ਬਣਦੇ ਦੇਖਿਆ। ਘਰ ਵਾਲੀਆਂ ਨੇ ਗਵਾਹੀ ਦਿੱਤੀ ਆ ਜਾ ਕੇ ਆਪਣੇ ਆਈਸ ਵਾਲਿਆਂ ਨੂੰ, ਤੇ
ਸਿੱਧਾ ਜਿਹੜਾ ਹਿਸਾਬ ਕਿਤਾਬ ਆ, ਠੀਕ ਆ, ਕੌਨਫੀਡੈਂਸ਼ੀਅਲ ਪ੍ਰੋਸੀਡਿੰਗਸ ਹੁੰਦੀਆਂ ਆਪਣੇ ਹੂੰ ਜਿਹੜੇ ਸੀਗੇ। ਕਦੀ ਇੰਟਰਪ੍ਰੇਟਰਾਂ ਨਾਲ ਪੰਗੇ ਲੈ ਲੈਂਦੇ ਆ, ਕਦੀ ਵਕੀਲਾਂ ਨਾਲ ਪੰਗੇ ਲੈ ਲੈਂਦੇ, ਕਦੀ ਆਪਸ 'ਚ ਲੜ ਪੈਂਦੇ ਆ। ਸੋ ਇਹੀ ਹੈਗਾ ਕਿ ਜਿਹੜੀ ਸਰਕਾਰ ਆ, ਉਹਨੂੰ ਜਦੋਂ ਚੀਜ਼ ਉਹਨਾਂ ਦੇ ਕੋਈ ਸਾਹਮਣੇ ਆਈ, ਭਾਵੇਂ ਅੱਜ ਆਈ ਭਾਵੇਂ 20 ਸਾਲ ਬਾਅਦ ਆਈ ਆ, ਉਹਨਾਂ ਨੇ ਜਿਹੜਾ ਸੀਗਾ ਇਨਵੈਸਟੀਗੇਟ ਕਰ ਦੇਣਾ। ਮਤਲਬ ਐਜ਼ ਸਿੰਪਲ ਐਜ਼ ਦੈਟ। ਬਿਲਕੁਲ। ਇਹਦੇ ਨਾਲ ਦੇਖੋ 13 ਸਾਲਾਂ ਬਾਅਦ ਹੋਇਆ। ਸੋ ਉਸ ਤੋਂ ਬਾਅਦ 'ਚ ਹੀ ਪਤਾ ਲੱਗਾ 12 ਦੀ ਨੈਚੁਰਲਾਈਜੇਸ਼ਨ ਦਾ ਐਪਲੀਕੇਸ਼ਨ ਤੇ 25 'ਚ ਜਾ ਕੇ ਇਹਨੇ ਗਿਲਟੀ ਪਲੀ ਕੀਤਾ। ਫਿਰ ਉਹ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ। ਤੇ FBI ਵਾਲੇ ਤਾਂ ਹਮੇਸ਼ਾ ਹੀ ਕਹਿੰਦੇ ਰਹਿੰਦੇ ਆ ਵੀ ਜੇ ਤੁਹਾਨੂੰ ਕੋਈ ਪਤਾ ਹੈ ਵੀ ਕਿਸੇ ਨੇ ਹਿਊਮਨ ਰਾਈਟ ਦੀਆਂ ਵਾਇਓਲੇਸ਼ਨ ਕੀਤੀਆਂ ਜਾਂ ਕੁਛ ਪਤਾ, ਵੀ ਸਾਨੂੰ ਟਿਪ ਦਿਓ, ਸਾਨੂੰ ਪਤਾ ਜਿਹੜਾ ਉਹ ਲੱਗੇ। ਇੱਦਾਂ ਦੇ ਬੰਦੇ ਜਿਹੜੇ ਉਹ ਸਾਨੂੰ ਜਿਹੜੇ ਇੱਥੇ ਨਹੀਂ ਚਾਹੀਦੇ ਹੈਗੇ। ਅਗਲੀ ਅਟਾਰਨੀ ਟੇਰੀਅਨ ਜੀ ਆਪਾਂ ਗੱਲ ਕਰਦੇ ਹਾਂ 10 ਭਾਰਤੀ ਮੂਲ ਦੇ ਜਿਹੜੇ ਨੈਸ਼ਨਲ ਆ, ਉਹਨਾਂ ਨੂੰ ਵੀਜ਼ਾ ਫਰਾਡ ਕੌਨਸਪੀਰੇਸੀ ਦੇ ਵਿੱਚ ਹੁਣ ਇੰਡਾਈਟ ਕੀਤਾ ਜਿਹੜਾ ਹੋ ਗਿਆ ਆ। ਇਹ 10 ਦੇ 10 ਹੀ ਪਟੇਲ ਕਾਰਪੋਰੇਸ਼ਨ ਲੱਗਦੀ ਹੈ ਵੀ ਸਾਰਿਆਂ ਦੇ ਲਾਸਟ ਨੇਮ ਪਟੇਲ ਹੀ ਆ। ਇਹਦੇ ਵਿੱਚ ਚੰਗਾ ਇਹਨਾਂ ਨੇ ਕੰਮ ਵੀਜ਼ੇ ਦਾ ਫਰਾਡ ਦਾ ਕੀਤਾ। ਇਹ ਤਾਂ ਭਾਜੀ ਹੁਣ ਕੀ ਪਟੇਲ ਤੇ ਕੀ ਸਿੰਘ ਹੈ ਨਾ। ਮੈਂ ਕਿਹਾ ਇਹ ਤਾਂ ਹੁਣ ਮੈਂ ਕਿਹਾ ਕੀ ਇਹਦੇ ਬਾਰੇ ਕਹਿ ਸਕਦੇ ਆ। ਮਤਲਬ ਕੋਈ ਤੁਹਾਨੂੰ ਪਤਾ ਹੀ ਆ ਹੁਣ ਸਾਰਿਆਂ ਨੂੰ ਕਿ ਕਿੱਦਾਂ ਕੀ ਦੁਨੀਆ ਕਿਵੇਂ ਚੱਲਦੀ ਆ, ਵਿਸਰਦੀ ਆ, ਠੀਕ ਆ। ਹੁਣ ਕਿਹੜੇ ਸਕੈਮਾਂ ਦੀ ਕਿੱਥੇ ਗੱਲ ਕਰੀਏ। ਤੇ 10 ਜਾਣੇ ਜਿਹੜੇ ਸੀਗੇ ਇਹ ਇੰਡੀਅਨ ਮੂਲ ਦੇ ਜਿਹੜੇ ਇਹਨਾਂ ਨੇ ਫੜੇ, 10 ਇਹਦੇ ਵਿੱਚ ਪਟੇਲ ਸਿੰਘ ਵੀ ਇਹਦੇ ਵਿੱਚ ਹੈਗਾ ਐਕਚੁਅਲੀ ਇੱਕ। ਉਹ ਗੈਟਵੇ ਡਰਾਈਵਰ ਸੀਗਾ ਇਹਨਾਂ ਦਾ। ਸੋ ਕੀ ਸੀਗਾ ਕਿ USCIS ਨੇ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਵੀਜ਼ਾ ਫਰਾਡ ਇਨਵੈਸਟੀਗੇਸ਼ਨ ਯੂਨਿਟ ਨੂੰ। ਇਹਦੇ ਵਿੱਚ ਕੀ ਹੋਇਆ ਕਿ ਫੈਡਰਲ ਗ੍ਰੈਂਡ ਜੂਰੀ ਇੰਡਾਈਟਮੈਂਟ ਹੋਈ 10 ਜਣਿਆਂ ਦੀ। ਇਹ ਕੀ ਕਰਦੇ ਸੀਗੇ ਕਿ ਯੂ ਵੀਜ਼ੇ ਦੀਆਂ ਜਿਹੜੀਆਂ ਰੋਬਰੀਆਂ ਸੀਗੀਆਂ, ਪਹਿਲਾਂ ਵੀ ਆਪਾਂ ਖਬਰ ਕੀਤੀ ਆ ਤੇ ਹੁਣ ਇਹ 'ਚ ਅਪਡੇਟ ਆ। ਤੇ ਇਹ ਝੂਠੀਆਂ ਜਿਹੜੀਆਂ ਆਰਮਡ ਰੋਬਰੀਜ਼ ਜਿਹੜੀਆਂ ਕਰਦੇ ਸੀਗੇ, ਸਟੋਰ ਤੇ ਰੈਸਟੋਰੈਂਟ ਵਗੈਰਾ ਜਿਹੜੇ ਲੁੱਟਦੇ ਸੀਗੇ, ਤਾਂ ਕਿ ਜਿਹੜੇ ਉੱਥੇ ਦੇ ਵਰਕਰ ਆ ਜਾਂ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਵਗੈਰਾ ਹੁੰਦੇ ਸੀਗੇ ਉਹ ਯੂ ਵੀਜ਼ੇ ਫਾਈਲ ਜਿਹੜੇ ਕਰ ਸਕਣ। ਏਦਾਂ ਦੀ ਇਹਨਾਂ ਨੇ ਜਿਹੜੀ ਸਕੀਮ ਇੱਕ ਫਰਾਡ ਵਾਲੀ ਜਿਹੜੀ ਚਲਾਈ ਸੀਗੀ। 10 ਜਾਣੇ ਇਹਦੇ ਵਿੱਚ ਆ ਗਏ। ਜਤਿੰਦਰ ਕੁਮਾਰ ਪਟੇਲ, ਮਹੇਸ਼ ਕੁਮਾਰ ਪਟੇਲ, ਸੰਜੇ ਕੁਮਾਰ ਪਟੇਲ, ਦੀਪਿਕਾ ਬੈਨ ਪਟੇਲ, ਰਮੇਸ਼ ਭਾਈ ਪਟੇਲ, ਅਮਿਤਾ ਬੈਨ ਪਟੇਲ, ਰੌਣਕ ਕੁਮਾਰ ਪਟੇਲ, ਸੰਗੀਤਾ ਬੈਨ ਪਟੇਲ, ਮਿਨਕੇਸ਼ ਪਟੇਲ, ਸੋਨਲ ਪਟੇਲ। ਠੀਕ ਆ, ਬੰਦੇ ਵੀ ਇੱਥੇ ਹੈਗੇ ਆ, ਲੇਡੀਜ਼ ਵੀ ਇਹਦੇ ਵਿੱਚ ਹੈਗੀਆਂ ਜਿਹੜੀਆਂ ਬੀਬੀਆਂ ਵੀ ਨਾਲ। ਸਾਰਿਆਂ ਨੂੰ ਪਹਿਲਾਂ ਜਿਹੜਾ ਸੀਗਾ ਕ੍ਰਿਮੀਨਲ ਕੰਪਲੇਂਟ ਜਦੋਂ ਹੋਈ ਸੀਗੀ ਚਾਰਜ ਕੀਤਾ ਸੀਗਾ, ਫਿਰ ਉਹਨਾਂ ਨੂੰ ਰਿਲੀਜ਼ ਕਰਤਾ ਸੀਗਾ। ਰਮੇਸ਼ ਭਾਈ ਪਟੇਲ ਤੇ ਰੌਣਕ ਕੁਮਾਰ ਪਟੇਲ ਜਿਹੜਾ ਸੀਗਾ ਉਹਨੂੰ ਇਮੀਗ੍ਰੇਸ਼ਨ ਕਸਟਡੀ 'ਚ ਲੈ ਲਿਆ, ਕਿਉਂਕਿ ਇਹਨਾਂ ਦੀ ਉਹ ਕਹਿੰਦੇ ਡਿਪੋਰਟੇਸ਼ਨ ਵੀ ਕਰਨੀ ਆ ਜਦੋਂ ਇਹ ਸਜ਼ਾ ਆਪਣੀ ਪੂਰੀ ਕਰ ਲਊਗੇ ਉਸ ਤੋਂ ਬਾਅਦ। ਠੀਕ ਹੈ। ਮੇਨਲੀ ਇਹ ਜਿਹੜੀ ਸੀਗੀ ਇਨਵੈਸਟੀਗੇਸ਼ਨ ਸੀਗੀ, ਜਿਹੜਾ ਰਾਮ ਭਾਈ ਪਟੇਲ ਜਿਹੜਾ ਇਹਨਾਂ ਦਾ ਸੀਗਾ ਉਹ ਕਹਿੰਦੇ ਮੇਨ ਆਰਗੇਨਾਈਜ਼ਰ ਸੀਗਾ। ਦੋ ਬੰਦਿਆਂ ਦੀ ਇਹ ਭਗਤ ਸੀਗੀ, ਰਲੀ ਭਗਤ ਕਹਿੰਦੇ ਇਹ। ਹੁਣ ਇਹ ਇਮੀਗ੍ਰੇਸ਼ਨ ਦੀ ਨਿਊਜ਼ ਤੋਂ ਆਪਾਂ ਜਿਹੜਾ ਇਹ ਪੜ੍ਹ ਕੇ ਦੱਸ ਰਹੇ ਹਾਂ, ਠੀਕ ਆ, ਤਾਂ ਕਿ ਇਹ ਫੈਕਟਸ ਜਿਹੜੇ ਲੋਕਾਂ ਨੂੰ ਪਤਾ ਲੱਗਣ। ਸੋ ਜਿਹੜਾ ਰਾਮ ਭਾਈ ਪਟੇਲ ਆ ਇਹ ਕਹਿੰਦਾ ਆਰਗੇਨਾਈਜ਼ਰ ਸੀਗਾ, ਤੇ ਬਲਵਿੰਦਰ ਸਿੰਘ ਕਰਕੇ ਵਿਅਕਤੀ ਹੈ ਉਹ ਇਹਦਾ ਗੈਟਵੇ ਡਰਾਈਵਰ ਸੀਗਾ, ਗੱਡੀ ਭਜਾਉਣ ਨੂੰ ਜਿੱਦਾਂ ਬਾਹਰ ਰੱਖਿਆ ਸੀਗਾ। ਅੱਛਾ। ਤੇ ਫਿਲਮੀ ਸੀਨ ਪੂਰਾ ਰੋਬਰੀ ਕਰ ਲਈ ਇਹ ਉਹ ਸਾਰਾ। ਤੇ ਉਹਨਾਂ ਨੇ ਨਾ ਜਦੋਂ ਇਨਵੈਸਟੀਗੇਸ਼ਨ ਕੀਤੀ ਉਹ ਕਹਿੰਦੇ ਜਿਹੜੀ ਪੁਲਿਸ ਨੂੰ ਕਾਲ ਜਾਂਦੀ ਸੀਗੀ ਨਾ ਉਹ 5 ਮਿੰਟ ਬਾਅਦ ਜਾਂਦੀ ਸੀਗੀ, ਪਰ ਹਮੇਸ਼ਾ ਹੀ ਹਾਂਜੀ ਵੇਟ ਕਰਦੇ ਸੀਗੇ ਉਹ ਕਿਸੇ ਭੱਜ ਭੁੱਜ ਜਾਣ, ਪ੍ਰੋਪਰ ਫੜੇ ਨਾ ਜਾਣ, ਨਿਕਲ ਜਾਣ, ਮਤਲਬ ਪੂਰੇ ਫਸਣ ਨਾ। ਤੇ ਜਦੋਂ ਉਹਨਾਂ ਨੇ ਵੀਡੀਓ ਦੇਖੀ ਤੇ ਤੁਹਾਨੂੰ ਪਤਾ ਹੀ ਆ, ਹੁਣ ਮੈਂ ਕਿਹਾ ਮੂਰਖਾਂ ਦੇ ਕਹਿੰਦੇ ਸਿੰਘ ਹੁੰਦੇ 12 ਸਿੰਘੇ ਘੁੰਮਣੇ ਸੀਗੇ, ਉਹ ਵਾਲਾ ਹਿਸਾਬ ਕਿਤਾਬ ਹੋ ਗਿਆ ਕਿ ਹਰੇਕ ਬੰਦੇ ਉਹਨਾਂ ਨੇ ਸਾਰਿਆਂ ਦੀ ਫੁਟੇਜ ਕੱਢ ਲਈ ਜਾ ਕੇ ਬਿਜ਼ਨਸਾਂ ਤੋਂ, ਹਰੇਕ ਦੇ ਕੇਸ ਦੇ ਵਿੱਚ 5 ਮਿੰਟ ਦਾ ਡਿਲੇ। ਤੇ ਇਹ ਜਿਹੜੇ ਦੋ ਮੇਨ ਵਿਅਕਤੀ ਸੀਗੇ ਦਸੰਬਰ 2023 ਚ ਚਾਰਜ ਕੀਤੇ ਸੀਗੇ, ਮਈ 2025 ਚ ਇਹਨਾਂ ਨੂੰ ਜਿਹੜੀ ਸਜ਼ਾ ਮਿਲੀ। ਸੋ 23 ਦੇ ਵਿੱਚ ਜਿਹੜਾ ਸੀਗਾ ਬਾਈਡਨ ਸਰਕਾਰ ਨੇ ਚਾਰਜ ਕੀਤੇ, ਕੋਈ ਏਦਾਂ ਨਹੀਂ ਕਿ ਟਰੰਪ ਆ ਗਿਆ ਜਾਂ ਹੋ ਗਿਆ। ਮਤਲਬ ਜਿਹੜੇ ਦੋਨੋਂ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਚਾਰਜ ਜਿਹੜੀਆਂ ਕਰਦੀਆਂ ਹੈਗੀਆਂ, ਤੇ ਸਜ਼ਾ ਫਿਰ ਇਹਨਾਂ ਨੂੰ ਮਈ 2025 ਚ ਮਿਲੀ ਸੀਗੀ। ਤੇ ਜਿਹੜੇ ਕੋਰਟ ਡਾਕੂਮੈਂਟ ਵਗੈਰਾ ਗਏ ਮਾਰਚ 2023 ਦੇ ਵਿੱਚ ਜਿਹੜਾ ਸੀਗਾ ਰਾਮ ਭਾਈ ਪਟੇਲ ਜਿਹੜਾ ਸੀਗਾ ਤੇ ਕੋ ਕਨਸਪੀਰੇਟਰ ਜਿਹੜਾ ਸੀਗਾ, ਉਹ ਕਹਿੰਦੇ ਕਿ ਇਹਨਾਂ ਨੇ 6 ਜਿਹੜੇ ਸੀਗੇ ਕਨਵੀਨੀਅੰਸ ਲਿਕਰ ਸਟੋਰ ਜਿਹੜੇ ਹੋ ਗਏ, ਫਾਸਟ ਫੂਡ ਰੈਸਟੋਰੈਂਟਸ ਹੋ ਗਏ, ਸਪੈਸ਼ਲੀ ਜਿਹੜਾ ਮੈਸਾਚੂਸੈਟਸ ਸਟੇਟ ਜਿਹੜੀ ਹੈਗੀ ਉਹਦੇ ਏਰੀਏ ਦੇ ਵਿੱਚ ਲਾਗੇ ਛਾਗੇ, ਉੱਥੇ ਇਹਨਾਂ ਨੇ ਇਹ ਸਾਰੀਆਂ ਜਿਹੜੀਆਂ ਸਟੇਜ ਜਿਹੜੀਆਂ ਕੀਤੀਆਂ ਸੀਗੀਆਂ। ਤੇ ਕਾਫੀ ਸਾਰੇ ਜਿਹੜੇ ਲੋਕ ਸੀਗੇ ਉਹ ਰਿਸ਼ਤੇਦਾਰੀ ਚੋਂ ਸੀਗੇ ਜਾਂ ਇਹਨਾਂ ਦੇ ਸਟਾਫ ਸਟੂਫ ਸੀਗੇ, ਕਈਆਂ ਤੋਂ ਉਹਨਾਂ ਨੇ ਪੈਸੇ ਲੈ ਕੇ ਵੀ ਜਿਹੜੇ ਉਹ ਕਰ ਦਿੰਦੇ ਸੀਗੇ।
ਤੇ ਜਿਹੜਾ ਰੋਬਰ ਸੀਗਾ ਉਹ ਆਂਦਾ ਸੀਗਾ, ਇਹਦੀ ਵੀਡੀਓ ਵੀ ਇੱਕ ਵਾਰੀ ਬੜੀ ਵਾਇਰਲ ਹੋਈ ਸੀਗੀ ਕਿ 3 ਜਾਣੇ ਇਕੱਠੇ ਹੀ ਹਨਾ ਕੰਬੋ ਪੈਕ ਕਿਤੇ ਲਾ ਲਿਆ ਹੋਣਾ ਕਿ ਤਿੰਨੋਂ ਜਾਣੇ ਜਿਹੜੇ ਸੀ ਹਨਾ, ਡਿਸਕਾਊਂਟ ਵੀ ਨਾਲ ਮਿਲੇ ਕਿ ਵੀਜ਼ਾ ਵੀ ਮਿਲੇ, ਨਾਲੇ ਪੈਸੇ ਵੀ ਨਾ ਖਰਚਣੇ ਪੈਣ, ਪਤਾ ਹੀ ਹੈ ਤੁਹਾਨੂੰ ਫਰੋਡੀਆਂ ਬੰਦਿਆਂ ਦਾ। ਕੰਬੋ ਪੈਕ ਉਹਨਾਂ ਨੇ ਲਾ ਲਿਆ, ਐਕਟਿੰਗ ਉਹਨਾਂ ਕੋਲ ਹੋਈ ਨਹੀਂ ਉੱਥੇ, ਵੀਡੀਓ ਬੜੀ ਵਾਇਰਲ ਹੋਈ ਸੀਗੀ ਉਹ ਵਾਲੀ। ਉਹ ਪਹਿਲਾਂ ਬੰਦੂਕ ਕੱਢਦਾ ਕਿ ਭਾਈ ਰਿਐਕਸ਼ਨ ਟਾਈਮਿੰਗ ਤੁਹਾਡੀ ਜਿਹੜੀ ਹੁੰਦੀ ਕਿ ਬੰਦੂਕ ਕੱਢਦਾ ਤਾਂ ਉਹ ਜਿਹੜਾ ਸੀਗਾ ਉਹ ਜਿਹੜੀ ਸੀਗੀ ਕਾਫੀ ਹਾਈਲਾਈਟ ਹੋਈ, ਜਿਹੜੇ ਤੁਸੀਂ ਦੇਖਿਆ ਇਦਾਂ ਦੀਆਂ ਕਈ ਵੀਡੀਓ ਵਗੈਰਾ ਸਾਹਮਣੇ ਆਈਆਂ। ਸੋ ਉਹਨਾਂ ਨੇ ਇਹ ਕੀ ਕਰਦੇ ਸੀਗੇ ਕਿ ਰੋਬਰ ਬਣ ਕੇ ਜਾਂਦਾ ਸੀਗਾ, ਸਟੋਰ ਕਲਰਕਾਂ ਨੂੰ ਥ੍ਰੈਟਨ ਕਰਦੇ ਸੀਗੇ ਤੇ ਕੈਸ਼ ਕੁਸ਼ ਵੀ ਜਿਹੜਾ ਸੀਗਾ ਨਾ ਰਜਿਸਟਰ ਚੋਂ ਲੈ ਕੇ ਜਾਂਦੇ ਸੀਗੇ, ਪੂਰੀ ਸਕੀਮ ਜਿਹੜੀ। ਤੇ ਲੱਗੇ ਵੀ ਅਸਲੀ ਰੋਬਰੀ ਆ। ਹਾਂਜੀ, ਸਰਵੇਲੈਂਸ ਵੀਡੀਓ ਵੀ ਸੰਭਾਲ ਕੇ ਰੱਖਦੇ ਸੀਗੇ, ਉਹ ਵੀ ਜਿਹੜੀ ਐਜ਼ ਅ ਸਬੂਤ ਦਿੰਦੇ ਸੀਗੇ ਪਤੰਦਰੋਂ ਤੁਸੀਂ ਯਾਰ FBI ਨੂੰ ਦੇ ਰਹੇ ਆ ਉਹ ਸਬੂਤ ਤਾਂ ਤੁਸੀਂ ਆਪਣੇ ਖਿਲਾਫ ਹੀ ਦੇ ਰਹੇ ਆ, ਠੀਕ ਹੈ ਨਹੀਂ। ਤੇ ਜਿਹੜਾ ਸੀਗਾ ਰਾਮ ਭਾਈ ਪਟੇਲ ਸੀਗਾ ਉਹ ਰੋਬਰ ਦਾ ਰੋਲ ਕਰਦਾ ਹੁੰਦਾ ਸੀਗਾ। ਤੇ ਬਲਵਿੰਦਰ ਸਿੰਘ ਇਹਦਾ ਜਿਹੜਾ ਡਰਾਈਵਰ ਬਾਹਰ ਗੱਡੀ ਤੇਜ਼ ਕਰਕੇ ਸ਼ੂ ਕਰਕੇ ਜਿਹੜਾ ਸਟਾਰਟ ਕਰਕੇ ਰੱਖਦਾ ਉਹ ਇਹ ਇਹਨਾਂ ਨੇ ਅੱਛਾ ਪੱਕਾ ਹੀ ਸੀਗਾ ਵੀ ਕਟਵਾਉਣਾ ਇਸੇ ਬੰਦੇ ਤੋਂ ਹੀ ਹੁੰਦਾ ਸੀ, ਇਹੀ ਆ ਕੇ ਹਮੇਸ਼ਾ ਗਨ ਪੁਆਇੰਟ ਕਰ ਰਿਹਾ ਸੀ। ਉਹ ਫਿਰ ਰੋਲ ਉਹੀ ਹੋਣਾ ਨਾ ਉਹਦਾ, ਹੁਣ ਮੈਂ ਕਿਹਾ ਉਹਦਾ ਡਿਪੈਂਡ ਕਰਦਾ ਜਿੱਦਾਂ ਮੂਵੀ 'ਚ ਰੋਲ ਉਹਦਾ ਇਹ ਸੀਗਾ। ਲਓ ਉਹ ਤਾਂ ਮੈਂ ਕਿਹਾ ਹੁਣ ਜਿੱਦਾਂ ਉਹ ਦੂਜਾ ਵਾਲਾ ਕਹਿੰਦਾ ਹੋਣਾ ਮੇਰੇ ਕੋਲ ਹੋਣਾ ਨਹੀਂ, ਮੈਂ ਡਰਾਈਵਰ ਵਾਲਾ ਹੀ ਠੀਕ ਆ। ਆਹੋ ਸਹੀ ਗੱਲ ਆ। ਤੇ ਜਿਹੜਾ ਸੀਗਾ ਇਹ ਸੀਗੀ ਸਾਰੀ ਅਰੇਂਜਮੈਂਟ ਹਨਾ। ਤੇ ਇਹ ਫਿਰ ਆਪਣੇ ਪੈਸਾ ਪੂਸਾ ਇਹਨਾਂ ਦੇ ਵਿੱਚ ਚੰਗਾ ਇਹਨਾਂ ਨੇ ਕਮਾਇਆ ਕਹਿੰਦੇ, ਤੇ ਇਹਨਾਂ ਨੂੰ ਸਜ਼ਾ ਜਿਹੜੀ ਕਹਿੰਦੇ ਹੋਈ ਆ 5 ਸਾਲ ਦੀ ਜੇਲ੍ਹ ਦੇ ਵਿੱਚ, 3 ਸਾਲ ਦੀ ਸੁਪਰਵਾਈਜ਼ਡ ਰਿਲੀਜ਼ ਤੇ ਫਾਈਨ ਜਿਹੜਾ $2.5 ਲੱਖ ਦਾ, ਤੇ ਉਸ ਤੋਂ ਬਾਅਦ ਡੀਪੋਰਟੇਸ਼ਨ। ਇਹਦੇ ਵਿੱਚ ਜਿਹੜੀ ਕੋਆਪਰੇਸ਼ਨ ਜਿਹੜੀ ਸੀਗੀ US, ਸੋ ਹੁਣ ਦੇਖੋ ਕੋਆਪਰੇਸ਼ਨ ਕਿੰਨੇ ਲੋਕਾਂ ਨੇ ਜਿਹੜੀ ਕੀਤੀ ਯੂ ਵੀਜ਼ਾ ਦੇ ਫਰਾਡ ਦੇ ਵਿੱਚ। ਜਿਹੜੀ ਅਟਰਨੀ ਸੀਗੀ ਇਹਨਾਂ ਦੀ ਲੀਆ ਫੋਲੇ ਤੇ ਟੈਡ ਡੌਕਸ, ਇਹ ਸਪੈਸ਼ਲ ਏਜੰਟ ਸੀਗੇ FBI ਦੇ ਬੋਸਟਨ ਡਿਵੀਜ਼ਨ ਵੱਲੋਂ, ਠੀਕ ਆ। ਇਸ ਤੋਂ ਬਾਅਦ ਜਿਹੜਾ ਅਸਿਸਟੈਂਟ US ਅਟਰਨੀ ਨਿਊਜ਼ਮੈਨ ਤੇ ਜੈਸਿਕਾ ਲਸੋਟੋ, ਇਹ ਕ੍ਰਿਮੀਨਲ ਡਿਵੀਜ਼ਨ ਵਾਲੇ ਸੀਗੇ ਜਿਹਨਾਂ ਨੇ ਇਹਨਾਂ ਦੇ ਨਾਲ FBI ਦੇ ਨਾਲ ਕੋਆਪਰੇਸ਼ਨ ਕੀਤੀ। ਹੋਰ ਇਹਦੇ ਵਿੱਚ ਕਈ ਸਾਰੀਆਂ ਸੰਸਥਾਵਾਂ ਜਿਹੜੀਆਂ ਜੁੜੀਆਂ, ਜਿੱਦਾਂ ਕਿ US ਅਟਰਨੀ ਆਫਿਸ ਜਿਹੜਾ ਸੀਗਾ ਈਸਟਰਨ ਡਿਸਟ੍ਰਿਕਟ ਆਫ ਨਿਊਯਾਰਕ, ਵੈਸਟਰਨ ਡਿਸਟ੍ਰਿਕਟ ਆਫ ਵਾਸ਼ਿੰਗਟਨ, ਨਾਰਦਰਨ ਡਿਸਟ੍ਰਿਕਟ ਆਫ ਓਹਾਇਓ, ਈਸਟਰਨ ਡਿਸਟ੍ਰਿਕਟ ਆਫ ਮਿਜ਼ੂਰੀ ਤੇ ਈਸਟਰਨ ਡਿਸਟ੍ਰਿਕਟ ਆਫ ਕੰਟਕੀ। ਸੋ ਇੰਨੀਆਂ ਸਾਰੀਆਂ ਸਟੇਟਸ ਨੇ ਜਿਹੜੀਆਂ ਸੀਗੀਆਂ ਪਹਿਲਾਂ, ਜਿਹੜੀਆਂ ਪੁਰਾਣੀਆਂ ਸਰਕਾਰਾਂ 'ਚ ਉਹ ਐਗਜ਼ਿਸਟ ਨਹੀਂ ਕਰਦੀਆਂ ਸੀਗੀਆਂ। ਤੁਸੀਂ ਇਹ ਡੌਚ ਰੂਜ ਵਾਲਾ ਵੀ ਦੇਖਿਆ ਕਿ ਉਹ ਕਹਿੰਦੇ ਸਾਰੇ ਜਿਹੜੇ ਡਿਪਾਰਟਮੈਂਟ ਉਹ ਕਨੈਕਟ ਕਰਨੇ ਆਪਸ ਦੇ ਵਿੱਚ। ਹਾਂਜੀ, FBI ਦਾ ਜਿਹੜਾ ਨਿਊਯਾਰਕ ਦਾ ਆਫਿਸ ਸੀਗਾ, ਸੀਐਟਲ ਦਾ ਆਫਿਸ ਸੀਗਾ, ਲੂਈਵਿਲ ਕੰਟਕੀ ਦਾ ਆਫਿਸ ਸੀਗਾ, ਕਲੀਵਲੈਂਡ ਓਹਾਇਓ ਦਾ ਆਫਿਸ ਸੀਗਾ, ਸੇਂਟ ਲੂਇਸ ਮਿਜ਼ੂਰੀ ਦਾ ਆਫਿਸ ਸੀਗਾ। 5-6 ਜਿਹੜੇ FBI ਦੇ ਆਫਿਸ ਜਿਹੜੇ ਰਲ ਕੇ ਜਿਹੜੇ US ਜਿਹੜਾ ਸੀਗਾ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਤੇ ਰਿਮੂਵਲ ਆਪਰੇਸ਼ਨ ਵਾਲਿਆਂ ਨੇ, ਮੈਸਾਚੂਸੈਟਸ ਦੀ ਸਟੇਟ ਪੁਲਿਸ ਡਿਪਾਰਟਮੈਂਟ ਨੇ, ਵਾਰਕੈਸਟਰ ਕਾਉਂਟੀ ਦੇ ਡਿਸਟ੍ਰਿਕਟ ਅਟਰਨੀ ਦੇ ਆਫਿਸ ਨੇ, ਇਹ ਸਾਰੇ ਜਣੇ ਇਨਵੋਲਵ ਹੋਏ ਇਹਦੇ ਵਿੱਚ। ਤੇ ਪੁਲਿਸ ਡਿਪਾਰਟਮੈਂਟਾਂ ਦੇ ਤੁਹਾਨੂੰ ਨਾਂ ਗਿਣਾਉਂਦੇ ਆ, ਉਹ ਦੇਖਿਓ ਕਿੰਨੇ ਸਾਰੇ ਇਨਵੋਲਵ ਹੋਏ। ਦੇਖੋ ਬੋਸਟਨ ਦਾ ਪੁਲਿਸ ਡਿਪਾਰਟਮੈਂਟ, ਡੈਡਹੈਮ ਦਾ, ਹਿੰਗਹੈਮ, ਮੈਲਡਨ, ਮਾਰਸਫੀਲਡ, ਰੈਂਡੋਲਫ, ਸੋਮਰਵਿਲ, ਵੇਮੋਥ, ਵਾਰਕੈਸਟਰ, ਮੈਸਾਚੂਸੈਟਸ ਦੇ, ਅਪਰ ਡਰਬੀ, ਵੈਸਟ ਪਿਟਸਨ ਪੈਂਸਿਲਵੇਨੀਆ ਦਾ, ਲੂਈਵਿਲ ਦਾ, ਬੀਨ ਸਟੇਸ਼ਨ ਇਨ ਟੈਨਸੀ। ਸੋ ਕਿੰਨੇ ਸਾਰੇ ਜਿਹੜੇ ਪੁਲਿਸ ਦੇ ਮਹਿਕਮੇ, FBI ਵਾਲੇ ਜਿਹੜੇ ਆਫਿਸ, ਫੀਲਡ ਆਫਿਸ, CBP, ਅਟਰਨੀ ਦੇ ਜਿਹੜੇ ਆਫਿਸ ਹੁੰਦੇ ਆ, ਸਟੇਟ ਅਟਰਨੀਜ਼ ਦੇ ਜਿਹੜੇ ਆਫਿਸ ਹੁੰਦੇ ਆ, 5-6 ਤੋਂ ਵੱਧ ਜਿਹੜੀਆਂ ਸਟੇਟਾਂ ਨੇ ਰਲ ਕੇ ਜਿਹੜੇ ਸੀਗੇ ਇਹ 10 ਲੋਕਾਂ ਦੇ ਖਿਲਾਫ ਜਿਹੜੇ ਤੁਸੀਂ ਦੇਖ ਲਓ ਕਿ ਲੈ ਕੇ ਆਏ। ਜਦੋਂ ਤੁਸੀਂ ਇਹ ਵਾਲੇ ਚੱਕਰਾਂ 'ਚ ਪੈ ਜਾਂਦੇ ਹੋ, ਯੂ ਆਰ ਟਾਕਿੰਗ ਅਬਾਊਟ ਮਿਲੀਅਨਸ ਆਫ ਡਾਲਰਸ, ਮਤਲਬ ਤੁਸੀਂ ਬਾਹਰ ਨਹੀਂ ਆ ਸਕਦੇ, ਮਤਲਬ ਕਿ ਸਭ ਕੁਝ ਵਿਕ ਜਾਣਾ। ਜੇਲ੍ਹ ਜਿਹੜੀ ਸੀਗੀ ਉਹ ਇਮੀਨੈਂਟ ਆ, ਕਿਉਂਕਿ ਇਹ ਵੀ ਪੂਰਾ ਜਿਹੜਾ ਸਬੂਤ ਦੇ ਨਾਲ ਜਿਹੜਾ ਸਿਸਟਮੈਟਿਕਲੀ ਜਿਹੜਾ ਅੱਗੇ ਜਾਂਦੇ ਆ। ਹੁਣ ਇਹਦੇ ਵਿੱਚ ਪਤਾ ਨਹੀਂ ਉਹਨਾਂ ਨੂੰ ਕੀ ਫਾਇਦਾ ਹੋਇਆ, ਕੀ ਨੁਕਸਾਨ ਹੋਇਆ, ਨਫਾ ਨੁਕਸਾਨ, ਪਰ ਇਹ ਹੈ ਕਿ ਲੈ ਦੇ ਕੇ ਸਜ਼ਾ ਤੋਂ ਬਾਅਦ ਪਲੱਸ ਫਾਈਨ, ਠੀਕ ਹੈ। ਇਹ ਨਹੀਂ ਕਿ ਪੈਸੇ ਸਾਰਿਆਂ ਨੇ $2.5 ਲੱਖ ਵੀ ਦੇਣੇ ਆ, ਫਿਰ ਜਿਹੜੀ ਡੀਪੋਰਟੇਸ਼ਨ ਉਸ ਤੋਂ ਬਾਅਦ। ਤੇ ਬਾਕੀ ਤੁਹਾਨੂੰ ਪਤਾ ਹੀ ਆ ਆਪਣਾ ਲੋਡ ਚੋਰੀ ਵਾਲੀਆਂ ਸਕੀਮਾਂ, ਇੰਸ਼ੋਰੈਂਸ ਫਰਾਡ ਵਾਲੀਆਂ ਸਕੀਮਾਂ, ਟਰੱਕ ਸਭ ਫੜ ਹੋ ਜਾਣੇ ਆ, ਵਾਹ ਦੇ ਪੁੱਠੇ ਕੇਸ, ਇਹ ਬਹੁਤ ਬੜਾ ਕੁਝ ਹੋ ਰਿਹਾ ਹੈ। ਹਾਂਜੀ ਜੀ। ਸੋ ਇੱਥੇ ਦੇਖੋ ਤੁਹਾਡੇ ਸਾਹਮਣੇ ਹੀ ਆ ਵੀ ਕੀ ਕੁਛ ਜਿਹੜਾ ਉਹ ਹੋ ਰਿਹਾ ਆ। ਪਿੱਛੇ ਜੇ ਤਾਂ ਇਹ ਵੀ ਆਈ ਸੀ, ਇਹਨਾਂ ਚੋਂ ਤਾਂ ਪਤਾ ਨਹੀਂ ਇਹ ਸੀਗੇ ਜਾਂ ਇੱਕ ਹੋਰ ਬੰਦੇ ਸੀਗੇ, ਇਹਨਾਂ ਨੇ ਤਾਂ ਸਾਬਕਾ ਤੇ ਮੌਜੂਦਾ ਕਈ ਪੁਲਿਸ ਵਾਲੇ ਵੀ ਨਾਲ ਰਲਾਏ ਹੋਏ ਸੀਗੇ। ਉਹ ਵੀ ਵਿੱਚ ਜਿਹੜੇ ਉਹ ਸੀਗੇ ਪੁਲਿਸ ਕਮਿਸ਼ਨਰ, ਪੁਲਿਸ ਚੀਫ ਤੱਕ ਵੀ ਜਿਹੜੇ ਉਹ ਨਾਲ ਇਹਨਾਂ ਨੇ ਰਲਾਏ ਸੀ, ਉਹਨਾਂ ਨੂੰ ਵੀ ਮਾਇਆ ਦਿੰਦੇ ਸੀਗੇ। ਸੋ
ਤੁਸੀਂ ਹਿਸਾਬ ਲਾ ਲਓ ਵੀ ਫਰਾਡ ਕਿਸ ਹਿਸਾਬ ਦੇ ਨਾਲ ਚੱਲ ਰਿਹਾ ਸੀ। ਤੇ ਹੁਣ ਇਹ ਆ ਵੀ ਇਵੈਂਚੁਅਲੀ ਇਹ ਚੀਜ਼ਾਂ ਜਿੱਦਾਂ ਜਿੱਦਾਂ ਸਾਹਮਣੇ ਆਈ ਜਾ ਰਹੀਆਂ ਉੱਦਾਂ ਉੱਦਾਂ ਇਹਨਾਂ ਦੀ ਸਖਤੀ ਉਸੇ ਤਰੀਕੇ ਦੇ ਨਾਲ ਇਹ ਨਕੇਲ ਜਿਹੜੀ ਉਹ ਕੱਸੀ ਜਾ ਰਹੇ ਹੈਗੇ ਆ। ਤੇ ਟਾਣੀ ਜੀ ਕਹਿਣਾ ਜੀ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸ ਜਾਏ ਵੀ ਅੱਜ ਅਸੀਂ ਕਾਲ ਜਿਹੜੀ ਉਹ ਨਹੀਂ ਲੈ ਸਕਦੇ, ਉਸ ਚੀਜ਼ ਦੇ ਲਈ ਮਾਫੀ ਆ। ਤੇ ਆਉਂਦੇ ਸਮੇਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਕਾਲਸ ਆ ਉਹਦਾ ਦਾ ਸਿਲਸਿਲਾ ਫਿਰ ਚਲਾਵਾਂਗੇ। USCIS ਨੇ ਇੱਕ ਜਿਹੜਾ ਇਲੀਗਲ ਏਲੀਅਨ ਆ ਉਹਨੂੰ ਫੇਟਲ ਟਰੱਕ ਕ੍ਰੈਸ਼ ਦੇ ਵਿੱਚ ਜਿਹੜਾ ਉਹ ਚਾਰਜ ਕੀਤਾ ਆ। ਇਹ ਆਈ ਥਿੰਕ ਪਾਕਿਸਤਾਨੀ ਮੂਲ ਦਾ ਬੰਦਾ ਸੀਗਾ, ਇੱਕ ਅਮਰੀਕਨ ਸਿਟੀਜ਼ਨ ਦੀ ਮੌਤ ਹੋਈ ਸੀ ਇਸ ਦੇ ਦੁਆਰਾ ਕਿਤੇ ਇੱਕ ਐਕਸੀਡੈਂਟ ਦੇ ਵਿੱਚ। ਸੋ USCIS ਨੇ ਇਸ ਦੇ ਇਹਨੂੰ ਵੀ ਕਰ ਲਿਆ ਜੀ ਗ੍ਰਿਫਤਾਰ। ਹਾਂਜੀ, ਦਾਊਦ ਹੁਸੈਨ ਇਹਦਾ ਨਾਮ, ਪਾਕਿਸਤਾਨ ਤੋਂ ਹੀ ਸੀਗਾ ਤੇ ਵਿਕਲਰ ਹੋਮਿਸਾਈਡ ਦਾ ਜਿਹੜਾ ਇੱਥੇ ਚਾਰਜ ਲੱਗਿਆ ਸੀਗਾ। ਸੋ ਇਹ ਗੱਲ ਧਿਆਨ ਨਾਲ ਸੁਣਿਓ, ਆਪਣੇ ਕਾਫੀ ਕੇਸਾਂ ਨਾਲ ਜਿਹੜੀ ਸੰਬੰਧ ਰੱਖਦੀ ਹੈ ਇਹ ਚੀਜ਼। ਤੇ ਇਹਨੇ ਕਮਰਸ਼ੀਅਲ ਟਰੱਕ ਜਿਹੜਾ ਸੀਗਾ ਸੜਕ ਦੇ ਆਪੋਜ਼ਿਟ ਪਾਸੇ ਪੈਂਸਿਲਵੇਨੀਆ ਹਾਈਵੇ ਦੇ ਵਿੱਚ ਅਕਤੂਬਰ 2023 ਦੇ ਵਿੱਚ ਚਲਾ ਰਿਹਾ ਸੀਗਾ। ਇਹ ਭਲੇਖਾ ਲੱਗ ਗਿਆ ਜਾਂ ਕਿੱਦਾਂ, ਚਲੋ ਲੋਕੀ ਤੁਹਾਨੂੰ ਪਤਾ ਕਈ ਵਾਰੀ ਡਿਫੈਂਡ ਵੀ ਬਹੁਤ ਕਰਦੇ ਆ ਕਿ ਨਹੀਂ ਇਦਾਂ ਹੋ ਸਕਦਾ ਜਾਂ ਕਿੱਦਾਂ, ਪਰ ਇਹ ਸੀਗਾ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ, ਮਤਲਬ ਕਿ ਮੌਤ ਦੇ ਉੱਤੇ ਵੀ ਕਈ ਵਾਰੀ ਲੋਕੀ ਤਾਂ ਵੀ ਡਿਫੈਂਡ ਜਿਹੜਾ ਕਈ ਵਾਰੀ ਕਰ ਦਿੰਦੇ ਆ। ਹੈਨਰੀ ਨੂਨਸ ਕਰਕੇ ਬੰਦਾ ਸੀਗਾ, US ਸਿਟੀਜ਼ਨ ਸੀਗਾ। ਦੋ ਇਹਦੇ ਜਵਾਕ ਜਿਹੜੇ ਹੈਗੇ ਆ ਨਾ, ਮਤਲਬ ਗੱਲ ਉਹੀ ਆ ਜਾਂਦੀ ਕਿ ਆਪਣੇ ਫੈਮਿਲੀ ਮੈਂਬਰ ਤੇ ਜਦੋਂ ਗੱਲ ਆਵੇ ਫਿਰ ਬੰਦੇ ਦੀ ਕੰਸੀਡਰੇਸ਼ਨ ਚੇਂਜ ਹੋ ਜਾਂਦੀ ਆ, ਡਿਫਰੈਂਟ ਹੋ ਜਾਂਦੀ। ਤੇ ਇਹਦੇ ਵਿੱਚ ਕੀ ਹੋਇਆ ਕਿ ਐਕਸੀਡੈਂਟ ਨੂੰ ਚਲੋ ਐਕਸੀਡੈਂਟ ਹੀ ਮੰਨਦੇ ਆ, ਪਰ ਇਹਨੂੰ ਜਦੋਂ USCIS ਦੇ ਕੋਲ ਇਹਨੇ ਆਪਣੀ ਪਟੀਸ਼ਨ ਲਾਈ ਸੀ ਗ੍ਰੀਨ ਕਾਰਡ ਵਾਲੀ, ਉਹਦੇ ਵਿੱਚ USCIS ਨੇ ਨੋਟਿਸ ਕੀਤਾ, ਸਕਰੀਨਿੰਗ ਕੀਤੀ ਕਿ ਇਹਦੇ ਉੱਤੇ ਜਿਹੜਾ ਸੀਗਾ ਪਬਲਿਕ ਸੇਫਟੀ ਦਾ ਥ੍ਰੈਟ ਇਹ ਹੈਗਾ। USCIS ਨੇ ਕੀਤਾ। ਹੁਣ ਜਿਹਦੇ ਕੋਲ ਵੀ ਐਕਸੀਡੈਂਟ ਹੋਇਆ ਗ੍ਰੀਨ ਕਾਰਡ ਫਾਈਲ ਕਰਨ ਗਿਆ ਤੇ USCIS ਨੇ ਕਿਹਾ ਤਾਂ ਪਬਲਿਕ ਸੇਫਟੀ ਨੂੰ ਥ੍ਰੈਟ ਜਿਹੜਾ ਹੈਗਾ। ਉਹਨਾਂ ਨੇ ਇਹਨੂੰ ਜਿਹੜਾ ਸੀਗਾ ਹਿਰਾਸਤ ਦੇ ਵਿੱਚ ਲੈ ਲਿਆ। ਇੰਟਰਵਿਊ ਵਗੈਰਾ ਜਿਹੜੀ ਇਹਦੀ ਸੀਗੀ ਅਰਲਿੰਗਟਨ ਦੇ ਵਿੱਚ, ਜਿਹੜੀ ਵਰਜੀਨੀਆ ਦੇ ਵਿੱਚ ਸਕੈਜੂਲ ਸੀਗੀ। ਆਈਸ ਵਾਲਿਆਂ ਨੇ ਇਹਨੂੰ ਅਰੈਸਟ ਕਰ ਲਿਆ ਤੇ ਉਹ ਕਹਿੰਦੇ ਇਹਨੂੰ ਕਸਟਡੀ 'ਚ ਰੱਖਣਾ ਜਦ ਤੱਕ ਪੂਰਾ ਟ੍ਰਾਇਲ ਸ਼ਰਾਇਲ ਦਾ ਨਹੀਂ ਜਿਹੜਾ ਹੁੰਦਾ। ਤੇ ਨਾਲੋਂ ਨਾਲ ਹੀ ਉਹਨਾਂ ਨੇ ਆਪਣਾ ਜਿਹੜਾ ਬਿਆਨ ਵੀ ਉਹ ਦੇ ਦਿੱਤਾ। ਤੇ ਉਹ ਤੁਹਾਨੂੰ ਪਤਾ ਹੁਣ ਬਹਾਨੇ ਜਿਹੜੇ ਲੱਭਦੇ ਆ, ਜ਼ਰੂਰੀ ਨਹੀਂ ਕਿ ਇਕੱਲੇ ਇਮੀਗ੍ਰੈਂਟ ਹੀ ਐਕਸੀਡੈਂਟ ਕਰਦੇ, ਐਕਸੀਡੈਂਟ ਕਿਸੇ ਕੋ ਵੀ ਹੋ ਸਕਦਾ, ਪਰ ਗੱਲ ਇਹ ਹੈ ਕਿ ਜਿਹੜੇ ਟਾਰਗੇਟ ਆ ਉਹ ਇਮੀਗ੍ਰੈਂਟ ਹੀ ਹੁੰਦੇ ਆ। ਇਹਦੇ ਉੱਤੇ ਕਈ ਵਾਰੀ ਆਪਾਂ ਵੀਡੀਓ ਦੇਖਿਆ ਕਿ ਲੈ ਹੁਣ ਦੱਸੋ ਅਮਰੀਕਨ ਨੇ ਵੀ ਐਕਸੀਡੈਂਟ ਕਰਤਾ, ਗੋਰੇ ਨੇ ਵੀ ਐਕਸੀਡੈਂਟ ਕਰਤਾ। ਹਾਂ, ਪਰ ਗੋਰੇ ਨੂੰ ਆਈਸ ਨੇ ਫੜਨਾ ਨਹੀਂ, ਉਹ ਇਲੀਗਲ ਨਹੀਂ ਹੈਗਾ। ਉਹਦਾ ਐਕਸੀਡੈਂਟ ਜਿਹੜਾ ਉਹਦੀ ਲਾਇਬਿਲਿਟੀ ਜਿਹੜੀ ਹੈਗੀ ਆ ਉਹ ਸਿਵਲ ਕੋਰਟ ਦੇ ਵਿੱਚ ਜਿਹੜੀ ਜਾ ਕੇ ਸੈਟਲ ਜਿਹੜੀ ਹੋਣੀ ਆ। ਜੇ ਉਹਨੇ ਕੋਈ ਰੋਂਗ ਡੂਇੰਗ ਕੀਤੀ ਉਹਨੂੰ ਸਜ਼ਾ ਮਿਲ ਸਕਦੀ ਹੈਗੀ ਆ, ਪਰ ਉਹਨੂੰ ਡਿਪੋਰਟ ਨਹੀਂ ਉਹਨਾਂ ਨੇ ਕਰਨਾ ਕਿਉਂਕਿ ਉਹ ਪੱਕਾ ਇੱਥੇ ਬੰਦਾ, ਰਾਈਟ। ਪਰ ਜਿਹੜਾ ਇਮੀਗ੍ਰੈਂਟ ਆ ਉਹਨੂੰ ਆਈਸ ਵਾਲੇ ਕਸਟਡੀ 'ਚ ਲਊਗੇ। ਸੋ ਉਹ ਫਰਕ ਜਿਹੜਾ ਆ ਜਾਂਦਾ, ਉਹ ਡਿਸਟਿੰਕਸ਼ਨ ਨੂੰ ਸਮਝੋ, ਠੀਕ ਆ। ਉਹਦੇ ਵਿੱਚ ਜਿਹੜੀ ਉਹ ਆਰਗੂਮੈਂਟ ਬੇਤੁਕੀ ਆ ਕਿ ਉਹਨੂੰ ਵੀ ਸੇਮ ਚੀਜ਼ ਤੇ ਕਰੋ, ਜਿਹੜਾ ਬੰਦਾ ਸਿਟੀਜ਼ਨ ਉਹਨੂੰ ਤੁਹਾਨੂੰ ਨੇ ਡਿਪੋਰਟ ਕਰ ਦੇਣਾ। ਪਰ ਇਹਦੇ ਵਿੱਚ ਇਹ ਹੈ ਕਿ ਜਿਹੜੀ ਸਰਕਾਰ ਆ ਉਹ ਕੀ ਹੁੰਦਾ ਕਿ ਫੀਅਰ ਮੌਂਗਰਿੰਗ ਕੀ ਚੀਜ਼ ਹੁੰਦੀ ਆ ਕਿ ਇੱਕ ਬੰਦੇ ਦੀ ਉਦਾਹਰਨ ਜਿਹੜੀ ਸੀਗੀ, ਠੀਕ ਆ, ਉਹਦਾ ਮਤਲਬ ਇਹ ਨਹੀਂ ਕਿ ਸਾਰੇ ਗਲਤ ਹੁੰਦੇ ਆ। ਇੱਕ ਬੰਦੇ ਦੀ ਉਦਾਹਰਨ ਆ ਜਿਹੜੀ ਉਹ ਸਾਰਿਆਂ ਨੂੰ ਦੱਸੋ, ਮਤਲਬ 3-4 ਜਿਹੜੇ ਕੇਸ ਫੜ ਲਓ, ਅਮਰੀਕਨ ਪੋਪੂਲੇਸ਼ਨ ਨੂੰ ਕਨਵਿੰਸ ਕਰੋ ਕਿ ਸਾਰੇ ਇਮੀਗ੍ਰੈਂਟ ਜਿਹੜੇ ਮਾੜੇ ਆ, ਉਹ ਚੀਜ਼ ਜਿਹੜੀ ਹੁੰਦੀ ਆ। ਬਾਕੀ ਤੁਸੀਂ ਦੇਖਿਆ ਵੀ ਹੈ ਕਿ ਐਕਸੀਡੈਂਟਾਂ ਤੋਂ ਬਾਅਦ ਐਕਸੀਡੈਂਟ ਜਿਹੜਾ ਹੈਗਾ ਉਹ ਹਾਈਲਾਈਟ ਜਿਹੜੇ ਅੱਜ ਦੀ ਡੇਟ ਦੇ ਵਿੱਚ ਜ਼ਿਆਦਾ ਜਿਹੜੇ ਹੁੰਦੇ ਆ, ਠੀਕ ਹੈ। ਕਈ ਸਾਰੇ ਕੇਸ ਇਹਦੇ ਵਿੱਚ ਸੀਗੇ। ਉਹ ਕੋਈ ਪੁਆਇੰਟ ਨਹੀਂ ਬਣਦਾ ਹੁਣ ਚਰਚਾ ਕਰਨ ਦਾ ਕਿਸੇ, ਕਿਉਂਕਿ ਸਪੈਸੀਫਿਕ ਕੇਸ ਦੀ ਨਹੀਂ ਆਪਾਂ ਗੱਲ ਕਰ ਰਹੇ, ਆਪਾਂ ਜਨਰਲ ਜਿਹੜੀ ਗੱਲ ਕਰ ਰਹੇ ਹਾਂ। ਹਾਂਜੀ, ਉਹ ਕੀ ਕਹਿੰਦੇ ਆ ਕਿ ਉਹ ਨਾਲ ਹੀ ਇਮੀਗ੍ਰੇਸ਼ਨ ਨੇ ਆਪਣੀ ਵੈਬਸਾਈਟ ਤੇ ਜਿਹੜਾ ਇਹ ਪਾਇਆ ਹੁਣ, ਤੇ ਨਾਲ ਹੀ ਉਹਨਾਂ ਨੇ ਲਿਖਤਾ ਕਿ ਜਿਹੜੇ ਇਲੀਗਲ ਏਲੀਅਨ ਆ, ਹੁਣ ਉਹ ਇਲੀਗਲ ਏਲੀਅਨ ਕਿਹਨੂੰ ਕਹਿੰਦੇ ਆ। ਇਹਨਾਂ ਦੇ ਅਕੋਰਡਿੰਗ ਹਰੇਕ ਬੰਦਾ ਇਲੀਗਲ ਆ, ਭਾਵੇਂ ਉਹਦਾ ਅਸਾਈਲਮ ਦਾ ਕੇਸ ਚੱਲਦਾ। ਇਹ ਕਹਿੰਦੇ ਆ ਕਿ ਇਲੀਗਲ ਏਲੀਅਨ ਭਾਵੇਂ ਉਹਨੇ ਗ੍ਰੀਨ ਕਾਰਡ ਦੀ ਪਟੀਸ਼ਨ ਫਾਈਲਡ ਪੈਂਡਿੰਗ, ਉਹ ਕਹਿੰਦੇ ਜਿਹੜਾ ਬੰਦਾ ਪੱਕਾ ਸਟੇਟਸ ਨਹੀਂ, ਗ੍ਰੀਨ ਕਾਰਡ ਹੋਲਡਰ ਨਹੀਂ ਹੈਗਾ, ਭਾਵੇਂ ਅਸਾਈਲਮ ਦਾ ਕੇਸ ਪਾਸ ਵੀ ਹੋ ਗਿਆ। ਇਹ ਤੁਸੀਂ ਦੇਖ ਲਓ ਹੁਣ DMV ਵਾਲੇ ਮੁੱਦੇ ਜਿਹੜੇ ਸੀਗੇ, ਲਾਇਸੈਂਸ ਵਾਲੇ ਮੁੱਦੇ ਕਾਫੀ ਜਿਹੜੇ ਸਾਹਮਣੇ ਹਾਈਲਾਈਟ ਜਿਹੜੇ ਹੋਏ ਆ। ਤੇ ਇਹਦੇ ਵਿੱਚ ਕਈ ਸਾਰੇ ਲੋਕੀ ਆ ਉਹ ਕਹਿੰਦੇ ਯਾਰ ਆਪਣਾ ਕਲੀਨ ਰਿਕਾਰਡ ਸੀਗਾ, 10 ਸਾਲਾਂ ਤੋਂ ਕੁਝ ਵੀ ਨਹੀਂ, ਮੈਨੂੰ ਟਿਕਟ ਵੀ ਨਹੀਂ ਮਿਲੀ, ਮੈਂ ਇੰਗਲਿਸ਼ ਵੀ ਬੋਲ ਲੈਂਦਾ, ਮੈਂ ਲਾਇਸੈਂਸ ਵੀ ਅਸਲੀ ਲਿਆ, ਮੈਂ ਨਕਲੀ ਪੈਸੇ ਦੇ ਕੇ ਨਹੀਂ ਲਿਆ, ਹਰੇਕ ਚੀਜ਼ ਜਿਹੜੀ ਸੀਗੀ ਸਿਸਟਮ ਨਾਲ ਚੱਲਿਆ, ਲੌਗ ਬੁੱਕ ਦੇ ਹਿਸਾਬ ਨਾਲ ਚੱਲਿਆ। ਪਰ ਅਨਫੋਰਚੂਨੇਟ ਆਹੀ ਚੀਜ਼ ਜਿਹੜੀ ਅਨਫੋਰਚੂਨੇਟ ਆ ਗਈ, ਰਗੜਾ ਸਾਰਿਆਂ ਨੂੰ ਜਿਹੜਾ ਸੀਗਾ ਲੱਗ ਜਾਂਦਾ। ਜਿਹੜੇ ਆਪਣੇ ਨਾਰਮਲ ਵੀ ਜਿਹੜੇ ਸੀਗੇ ਉਹ ਹਰੇਕ ਚੀਜ਼ ਦੇ ਵਿੱਚ ਜਿਹੜਾ ਸੀਗਾ ਹਰੇਕ ਬੰਦਾ ਜਿਹੜਾ ਨਾਲ ਪਿਸ ਜਾਂਦਾ। ਸੋ ਇਹਨਾਂ ਨੇ ਆਪਣੀ ਵੈਬਸਾਈਟ ਤੇ ਹੁਣ ਇਮੀਗ੍ਰੇਸ਼ਨ ਨੇ ਪਾਤਾ ਕਿ ਜਿਹੜਾ ਇਲੀਗਲ ਏਲੀਅਨ ਆ ਉਹ ਕਹਿੰਦੇ ਕਿ 80,000 ਪਾਉਂਡ ਦਾ ਟਰੈਕਟਰ ਟ੍ਰੇਲਰ ਜਿਹੜਾ ਸੀਗਾ ਅਮਰੀਕਨ ਰੋਡ ਤੇ ਨਹੀਂ ਚਲਾਉਣਾ ਚਾਹੀਦਾ ਉਹਨੂੰ, ਇਮੀਗ੍ਰੇਸ਼ਨ ਵਾਲੇ ਏਦਾਂ ਕਹਿ ਰਹੇ ਆ। ਸੋ ਇਹ ਜਿਹੜੀ ਟ੍ਰੈਜਡੀ ਉਹ ਕਹਿੰਦੇ ਆ ਕਿ ਹੋਰ ਕਈ ਟ੍ਰੈਜਡੀਆਂ ਵਾਂਗੂ ਪ੍ਰੀਵੈਂਟੇਬਲ ਸੀਗੀ, ਤੇ ਟਰੰਪ ਦੀ ਲੀਡਰਸ਼ਿਪ ਦੇ ਥੱਲੇ USCIS ਜਿਹੜੀ ਸੀਗੀ ਸੇਫਗਾਰਡ ਕਰੂਗੀ ਆਪਣੀਆਂ ਕਮਿਊਨਿਟੀਆਂ ਨੂੰ, ਤੇ ਇਨਸ਼ੋਰ ਕਰੂਗੀ ਕਿ ਜਿਹੜੇ ਡੇਂਜਰਸ ਇਲੀਗਲ ਏਲੀਅਨ ਆ ਉਹ ਕੰਟਰੀ ਚੋਂ ਰਿਮੂਵ ਹੋਣ,
ਤੇ ਬੇਸਿਕਲੀ ਇਹਨਾਂ ਦਾ ਇਹ ਹੁੰਦਾ ਕਿ ਜਦੋਂ ਕੋਈ ਇਹਨਾਂ ਦੇ ਹੱਥ ਸੁਧਾਰਨ ਲੱਗ ਜਾਂਦਾ, ਇਹ ਬਸ ਉਹਨੂੰ ਬਹੁਤ ਜ਼ਿਆਦਾ ਅੱਗੇ ਜਿਹੜਾ ਸੋਸ਼ਲ ਮੀਡੀਆ ਤੇ ਆਪਣੇ ਪਬਲਿਸ਼ ਕਰ ਦਿੰਦੇ ਆ, ਤੇ ਇਮੀਗ੍ਰੈਂਟਾਂ ਦੇ ਬੇਸਿਕਲੀ ਦੁਆਲੇ ਹੋਣ ਦਾ ਮੌਕਾ ਜਿਹੜਾ ਇਹਨਾਂ ਨੂੰ ਇੱਕ ਜਿਹੜਾ ਚਾਹੀਦਾ ਹੁੰਦਾ। ਤੇ ਹੁਣ ਆ ਜਿਹੜਾ ਬੰਦਾ ਸੀਗਾ, ਇਹਦੇ ਜਿਹੜਾ ਐਕਸੀਡੈਂਟ ਵਾਲਾ ਜਿਹੜਾ ਸੀਗਾ, ਉਤੋਂ ਕਰਕੇ ਹਿਰਾਸਤ 'ਚ ਲੈ ਕੇ ਤੇ ਉਹ ਕਹਿੰਦੇ ਕਿ ਡਿਪੋਰਟ ਕਰਨਾ, ਮਤਲਬ ਉਧਰ ਨੂੰ ਚੀਜ਼ਾਂ ਜਿਹੜੀਆਂ ਸੀਗੀਆਂ। ਜੀ ਜੀ ਬਿਲਕੁਲ। ਟਨੀ ਦਾ ਕਹਿਣਾ ਜੀ, ਡੈਮੋਕ੍ਰੇਟਸ ਦੋਸ਼ ਲਾ ਰਹੇ ਆ ਆਈਸ ਦੇ ਉੱਤੇ ਵੀ ਉਹ ਯੂਐਸ ਦੀ ਧਰਤੀ ਤੇ ਬੇਸਿਕਲੀ ਡਿਸਅਪੀਅਰੈਂਸਿਸ ਕ੍ਰੀਏਟ ਕਰ ਰਹੇ ਆ। ਸੋ ਇਹਨਾਂ ਦਾ ਕਹਿਣ ਦਾ ਮਤਲਬ ਵੀ ਇਹ ਬੰਦੇ ਗਾਇਬ ਕਰ ਰਹੀ ਆ ਇਸ ਬੰਦੇ, ਮਤਲਬ ਗਾਇਬ ਹੈ, ਦੁਨੀਆ ਤੋਂ ਨਹੀਂ ਗਾਇਬ ਕਰ ਰਹੀ, ਮਤਲਬ ਇੱਕ ਸੈਂਟਰ ਤੋਂ ਦੂਜੇ ਸੈਂਟਰ ਜਾਂ ਜਿਹੜਾ ਵਾਪਸ ਜਿਹੜੀ ਭੇਜ ਬਗੈਰ ਦੱਸੇ ਅੱਛਾ ਇੱਧਰ ਉੱਧਰ ਮੂਵ ਕਰੀ ਜਾ ਰਹੇ ਆ। ਹਾਂਜੀ। ਸੋ ਐਲਿਜ਼ਾਬੈਥ ਵਾਰਨ ਇਹਦੇ ਵਿੱਚ ਜਿਹੜੀ ਸੈਨੇਟਰ ਆ, ਪਤਾ ਹੀ ਸਾਰਿਆਂ ਨੂੰ ਕਿ ਉਹ ਕਾਫੀ ਜਿਹੜੀ ਪ੍ਰੋ ਇਮੀਗ੍ਰੈਂਟ ਆ, ਤੇ ਉਹਨੇ ਸਟੈਂਡ ਜਿਹੜਾ ਲਿਆ ਤੇ ਲੈਟਰ ਲਿਖੇ ਨੇ, ਕਾਫੀ ਜਿਹੜੀ ਸਕੇਥਿੰਗ ਲੈਟਰ ਜਿਹੜੀ ਸੀਗੀ, ਕਾਫੀ ਇਹਨੇ ਗਿਲੇ ਸ਼ਿਕਵੇ ਜਿਹੜੇ ਦੱਸੇ। 36 ਜਿਹੜੇ ਲਾਅ ਮੇਕਰ ਸੀਗੇ ਉਹਨਾਂ ਨੇ ਇਹਨੂੰ ਜੁਆਇਨ ਕੀਤਾ ਨਾਲ। ਕਹਿੰਦੇ ਕਿ ਡਿਪਾਰਟਮੈਂਟ ਆਫ ਹੋਮਲੈਂਡ ਜਿਹੜੀ ਸਿਕਿਉਰਿਟੀ ਹੈਗੀ ਆ, ਉਹਨੇ ਡਿਸਅਪੀਅਰੈਂਸ ਔਨ ਯੂਐਸ ਸੋਇਲ, ਕਿ ਮਤਲਬ ਅਮਰੀਕੀ ਧਰਤੀ ਤੇ ਬੰਦੇ ਗਾਇਬ ਤੁਸੀਂ ਕਰ ਰਹੇ ਹੋ, ਉਹ ਸਿਸਟਮ ਇੱਕ ਜਿਹੜਾ ਕ੍ਰੀਏਟ ਕਰਤਾ। ਤੇ ਉਹ ਸਿਸਟਮ ਜਿਹੜਾ ਬਹੁਤ ਇੱਕ ਅਨਰਿਲਾਇਬਲ ਸਿਸਟਮ ਹੁਣ ਬਣ ਗਿਆ। ਕਿਉਂਕਿ ਜੇਲ੍ਹ 'ਚ ਜਦੋਂ ਬੰਦਾ ਹੁੰਦਾ, ਕਿੱਥੇ ਆ ਕਿੱਦਾਂ, ਉਹ ਟਰੈਕ ਹੋਣਾ ਚਾਹੀਦਾ। ਜਿਹੜਾ ਟਰੈਕਰ ਸੀਗਾ ਆਨਲਾਈਨ, ਉਹ ਜਿਹੜਾ ਸੀਗਾ ਆਨਲਾਈਨ ਡਿਟੇਨੀ ਲੋਕੇਟਰ ਸਿਸਟਮ ਉਹਨੂੰ ਕਹਿੰਦੇ ਆ, ODLS। ਤੇ ਉਹ ਪਹਿਲਾਂ ਤਾਂ ਬਹੁਤ ਇਫੈਕਟਿਵ ਸੀਗਾ, ਸਾਰਿਆਂ ਨੂੰ ਪਤਾ ਲੱਗ ਜਾਂਦਾ ਸੀਗਾ, 8 ਘੰਟੇ 'ਚ ਅਪਡੇਟ ਕਰ ਦਿੰਦੇ ਸੀਗੇ ਇੱਕ ਬੰਦਾ ਕਿਹੜੀ ਜੇਲ੍ਹ 'ਚ ਕਿੱਥੇ ਜਾ ਰਿਹਾ। ਉਹਨਾਂ ਨੇ ਹੁਣ ਏਦਾਂ ਦਾ ਸਿਸਟਮ ਜਿਹੜਾ ਬਣਾਤਾ ਕਿ ਉਹ ਸਿਸਟਮ ਜਿਹੜਾ ਚੱਲਦਾ ਹੀ ਨਹੀਂ, ਉਹ 'ਚ ਪਤਾ ਹੀ ਨਹੀਂ ਲੱਗਦਾ, ਤੇ ਕਈ ਵਾਰੀ ਬੰਦਾ ਡਿਪੋਰਟ ਵੀ ਹੋ ਜਾਂਦਾ ਤੇ ਵਕੀਲ ਨੂੰ ਤੇ ਫੈਮਿਲੀ ਮੈਂਬਰ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਜਿਹੜਾ ਬੰਦਾ ਗਿਆ ਕਿੱਥੇ ਆ। ਤੇ ਇਹਦੇ ਵਿੱਚ ਜਿਹੜੇ ਫੈਮਿਲੀ ਮੈਂਬਰ ਜਾਂ ਵਕੀਲ ਆ ਜਾਂ ਜਰਨਲਿਸਟ ਆ, ਉਹਨਾਂ ਨੂੰ ਕਾਫੀ ਪ੍ਰੋਬਲਮ ਜਿਹੜੀ ਹੋਈ ਲੋਕਾਂ ਨੂੰ ਟਰੈਕ ਕਰਨ ਦੇ ਲਈ। ਉਹ ਕਹਿੰਦੇ ਜਨਵਰੀ 2025 ਤੋਂ ਇਹ ਜਿਹੜੀਆਂ ਪ੍ਰੋਬਲਮਾਂ ਜਿਹੜੀਆਂ ਆਉਣ ਲੱਗ ਪਈਆਂ, ਜਨਵਰੀ 2025 ਤੋਂ ਇਹ ਜਿਹੜਾ ਸਿਸਟਮ ਸੀਗਾ ਬੜਾ ਅਨਰਿਲਾਇਬਲ ਹੋ ਗਿਆ। ਤੇ ਜਦ ਤੱਕ ਇਹ ਫੰਕਸ਼ਨ ਨਹੀਂ ਹੁੰਦਾ ਸਹੀ ਤਰੀਕੇ ਨਾਲ, ਤੇ ਆਪਾਂ ਜਿਹੜਾ ਸੀਗਾ ਇੱਕ ਲੋਕਾਂ ਨੂੰ ਨਿਆਂ ਜਿਹੜਾ ਨਹੀਂ ਮਿਲ ਸਕਦਾ। ਸੋ ਇਹ ਕਹਿੰਦੇ ਕਿ ਇਹਦੇ ਵਿੱਚ ਕਾਫੀ ਜਿਹੜੀਆਂ ਪ੍ਰੋਬਲਮਸ ਕਈ ਲੋਕਾਂ ਨੂੰ ਜਿਹੜੀਆਂ ਆਈਆਂ, ਕਿਉਂਕਿ ਜਿਹੜਾ ਆਈਸ ਦਾ ਡਿਟੈਂਸ਼ਨ ਸਿਸਟਮ ਹੁੰਦਾ, ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਆਈਸ ਵਾਲੇ ਜਿੱਥੇ ਜੇਲ੍ਹਾਂ 'ਚ ਰੱਖਦੇ ਆ, ਕਿਤੇ ਛੋਟੀਆਂ ਜੇਲ੍ਹਾਂ, ਕਿਤੇ ਵੱਡੀਆਂ ਜੇਲ੍ਹਾਂ, ਕਿਤੇ ਮਿਲਟਰੀ ਦੇ ਬੇਸ ਨੂੰ ਯੂਜ਼ ਕਰਦੇ ਆ, ਉਹ ਕਿਤੇ ਫੈਡਰਲ ਪ੍ਰਿਜ਼ਨ ਨੂੰ ਯੂਜ਼ ਕਰਦੇ ਆ, ਕਿਤੇ ਉਹਨਾਂ ਨੇ ਵੇਅਰ ਹਾਊਸ ਨੂੰ ਕਨਵਰਟ ਕਰਕੇ ਜਿਹੜਾ ਬਣਾਇਆ। ਜ਼ਿਆਦਾਤਰ ਇਹ ਜਿਹੜੇ ਪ੍ਰਾਈਵੇਟਲੀ ਓਨਡ ਤੇ ਆਪਰੇਟਡ ਹੁੰਦੇ ਆ। ਤੇ ਇਹਦੇ ਵਿੱਚ ਹੁਣ ਕੀ ਦਿੱਕਤ ਜਿਹੜੀ ਆਣੀ ਸ਼ੁਰੂ ਹੋ ਗਈ ਕਿ ਏਜੰਸੀ ਨੇ ਕਿ ਕੈਲੀਫੋਰਨੀਆ ਤੋਂ ਫੜਿਆ, ਟੈਕਸਸ ਭੇਜਤਾ, ਲੂਜ਼ੀਆਨਾ ਭੇਜਤਾ, ਇਦਾਂ ਦੇ ਉਹਨਾਂ ਨੇ ਜਿਹੜੇ ਸੀਗੇ, ਤੁਸੀਂ ਕਹਿ ਲਓ ਕਿ ਬਲੋ ਦਾ ਬੈਲਟ ਹਿੱਟ ਕਰਨਾ, ਇਦਾਂ ਦੇ ਕੰਮ ਜਿਹੜੇ ਬੜੇ ਕੀਤੇ ਕਿ ਵਕੀਲਾਂ ਨੂੰ ਭੱਜਣਾ ਪਈਆਂ ਰਹਿਣ, ਲੋਕਾਂ ਨੂੰ ਭੱਜਣਾ ਜਿਹੜੀਆਂ ਪਈਆਂ ਰਹਿਣ, ਤਾਂ ਕਿ ਕੁਇਕ ਜਿਹੜੀ ਡੀਪੋਰਟੇਸ਼ਨ ਹੋਵੇ ਟੈਕਸਸ, ਲੂਜ਼ੀਆਨਾ, ਮਿਸੀਸਿਪੀ ਵੱਲੋਂ। ਸੋ ਆਈਸ ਨੇ ਜਿਹੜਾ ਸੀਗਾ ਇਹ ODLS ਸਿਸਟਮ ਜਿਹੜਾ ਸੀਗਾ 2010 ਚ ਕ੍ਰੀਏਟ ਕੀਤਾ ਸੀਗਾ, ਤਾਂ ਕਿ ਫੈਮਿਲੀ ਮੈਂਬਰ ਤੇ ਅਟਰਨੀਆਂ ਨੂੰ ਜਿਹੜਾ ਪਤਾ ਲੱਗਦਾ ਰਹੇ ਐਕੂਰੇਟਲੀ ਕਿ ਕਿੱਥੇ ਜਿਹੜੇ ਹੈਗੇ ਆ, ਕਿਉਂਕਿ ਉਹਨਾਂ ਨੂੰ ਰਾਈਟ ਹੈਗਾ ਜਾਣਨ ਦਾ ਕਿ ਕਿੱਥੇ ਲੋਕ ਬੰਦਿਆਂ ਨੂੰ ਬੰਦ ਕਰਕੇ ਰੱਖਿਆ ਕਿ ਨਹੀਂ ਰੱਖਿਆ। ਤੇ ਟਰੰਪ ਦੇ ਆਉਣ ਤੋਂ ਪਹਿਲਾਂ ਜਿਹੜਾ ਸੀਗਾ ਆਈਸ ਵਾਲੇ ਜਿਹੜੇ ਲੋਕਾਂ ਦਾ ਜਿਹੜਾ ਸਿਸਟਮ ਸੀਗਾ ਟਨੀ ਤੇ ਕਹਿਣਾ ਤੁਹਾਡੀ ਆਵਾਜ਼ ਨਹੀਂ ਆ ਰਹੀ। ਉਹ ਕਹਿੰਦੇ ਜਿਹੜਾ ਸਿਸਟਮ ਸੀਗਾ ਕਾਫੀ ਅਨਰਿਲਾਇਬਲ ਜਿਹੜਾ ਹੋ ਗਿਆ। ਤੇ ਇਹ ਜਿਹੜੀ ਲੈਪਸ ਹੁਣ ਜਿਹੜੀ ਇਹਦੇ ਵਿੱਚ ਕਮੀਆਂ ਪੇਸ਼ੀਆਂ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਕਹਿੰਦਾ, ਉਹ ਕਹਿੰਦੇ ਸਾਡੇ ਫੰਡਿੰਗ ਦੇ ਮੁੱਦੇ ਆ, ਤਾਂ ਕਰਕੇ ਨਹੀਂ ਆਪਾਂ ਕਰ ਪਾ ਰਹੇ, ਕਿਉਂਕਿ ਫੰਡਿੰਗ ਜਿਹੜੀ ਸੀਗੀ ਪ੍ਰੋਪਰ ਨਹੀਂ ਹੈਗੀ। ਉਹ ਬਹਾਨਾ ਜਿਹੜਾ ਦੂਜੇ ਪਾਸੇ ਨੂੰ ਲੈ ਕੇ ਚਲੇ ਗਏ, ਤਾਂ ਕਰਕੇ ਨਹੀਂ ਆਪਾਂ ਕਰ ਪਾ ਰਹੇ, ਸਾਨੂੰ ਹੋਰ ਪੈਸੇ ਦਿਓ। ਜਦ ਕਿ ਗੱਲ ਬਿਲਕੁਲ ਝੂਠ ਆ। ਇਹਨਾਂ ਨੂੰ ਤੁਹਾਨੂੰ ਪਤਾ ਬਿਲੀਅਨਸ ਆਫ ਡਾਲਰ ਜਿਹੜੇ ਫੜੋ ਫੜਾਈ ਲਈ $50,000 ਇਹ ਬੋਨਸ ਜਿਹੜੇ ਦੇ ਰਹੇ ਆ, ਤੇ ਲੋਕਾਂ ਨੂੰ ਮੋਨੀਟਰ ਕਰਨ ਲਈ ਇਹ ਕਹਿੰਦੇ ਸਾਡੇ ਕੋਲ ਫੰਡਿੰਗ ਦੀ ਜਿਹੜੀ ਪ੍ਰੋਬਲਮ ਆ। ਪਿਛਲੇ ਸਾਲ ਇੱਕ ਸੋ ਇਹਦੇ ਵਿੱਚ ਇੱਕ 19 ਸਾਲ ਦੀ ਕੁੜੀ ਦਾ ਕੇਸ ਜਿਹੜਾ ਸਾਹਮਣੇ ਆਇਆ ਸੀਗਾ, ਜਿਹੜੀ ਥੈਂਕਸਗਿਵਿੰਗ ਤੇ ਲੂਈਸੀਆ ਜਿਹੜੀ ਸੀਗੀ 19 ਸਾਲ ਦੀ ਸੀਗੀ, ਮੇਰੇ ਖਿਆਲ ਮੈਸੇਚਿਉਸੇਟਸ ਨੇ ਫਲਾਈਟ ਲੈਣੀ ਸੀਗੀ ਆਪਣੇ ਘਰ ਨੂੰ ਥੈਂਕਸਗਿਵਿੰਗ ਤੇ ਕਿ ਆਪਣੇ ਪੇਰੈਂਟਸ ਨੂੰ ਜਿਹੜਾ ਸਰਪ੍ਰਾਈਜ਼ ਕਰੇ। ਉਹਨੂੰ ਜੇਲ੍ਹਾਂ ਤੋਂ ਇਹਨਾਂ ਨੇ ਇਦਾਂ ਦਾ ਟ੍ਰਾਂਸਫਰ ਕੀਤਾ ਕਿ ਉਹਦਾ ਪਤਾ ਹੀ ਨਹੀਂ ਲੱਗਿਆ ਕਿ ਉਹਨੂੰ ਸਿੱਧੇ ਇਹਨਾਂ ਨੇ ਜਿਹੜਾ ਸੀਗਾ ਹੌਂਡੂਰਸ ਜਿਹੜਾ ਭੇਜਤਾ। ਛੋਟੇ ਹੁੰਦੇ ਇੱਥੇ ਆਈ ਸੀਗੀ। ਕਾਫੀ ਜ਼ਿਆਦਾ ਉਹਦੇ ਵਿੱਚ ਜਿਹੜਾ ਸੀਗਾ ਰੌਲਾ ਜਿਹੜਾ ਪਿਆ ਕਿ ਤੁਸੀਂ ਤਾਂ ਕਹਿੰਦੇ ਸੀਗੇ ਕਿ ਸਿਰਫ ਕ੍ਰਿਮੀਨਲ ਫੜਨੇ ਆ, ਤੇ ਤੁਸੀਂ ਇੱਕ ਚੰਗੀ ਜਿਹੜੀ ਵਧੀਆ ਸਟੂਡੈਂਟ ਸੀਗੀ ਉਹਨੂੰ ਤੁਸੀਂ ਜਿਹੜਾ ਸੀਗਾ ਬਿਨਾਂ ਸੁਣਵਾਈ ਦੇ ਜਾਂ ਸਾਰਾ ਉਹ ਸੀਗਾ ਕ੍ਰਿਮੀਨਲਾਂ ਵਾਂਗੂ ਟਰੀਟ ਕਰਕੇ ਜਿਹੜਾ ਡਿਪੋਰਟ ਵੀ ਜਿਹੜਾ ਕਰਤਾ। ਤੇ ਦਾ ਜਿਹੜਾ ਸਿਸਟਮ ਸੀਗਾ ਉਹਦੇ ਵਿੱਚ ਪ੍ਰੋਬਲਮ ਸੀਗੀ, ਕਿਉਂਕਿ ਜਿਹੜੇ ਵਕੀਲ ਸੀਗੇ ਉਹ ਗਲਤ ਸਟੇਟ ਦੇ ਵਿੱਚ ਜਿਹੜੀਆਂ ਪਟੀਸ਼ਨਾਂ ਫਾਈਲ ਕਰਦੇ ਰਹਿ ਗਏ। ਤੇ ਇਹਨੂੰ ਤੇ ਜਦ ਤੱਕ ਉਹ ਸੀਗਾ ਤੇ ਜਦ ਤੱਕ ਉਹ ਤਿਆਰੀ ਉਹਨਾਂ ਨੇ ਕੀਤੀ, ਇਹਨਾਂ ਨੇ ਚੱਕ ਕੇ ਜਿਹੜਾ ਕੁਇਕਲੀ ਡਿਪੋਰਟ ਵੀ ਕਰਤਾ।
ਤੇ ਬਾਅਦ 'ਚ ਜਿਹੜੀ ਸਰਕਾਰ ਸੀਗੀ ਟਰੰਪ ਦੀ, ਉਹ ਕਹਿੰਦੀ ਕਿ ਸਾਡੇ ਕੋਲ ਗਲਤੀ ਹੋ ਗਈ ਆ, ਇਹ ਇਨੋਸੈਂਟ ਜਿਹੜੀ ਮਿਸਟੇਕ ਜਿਹੜੀ ਸੀਗੀ। ਤੇ ਇਦਾਂ ਦੇ ਕਾਫੀ ਜਿਹੜੇ ਇਨਸੀਡੈਂਟ ਜਿਹੜੇ ਹਾਈਲਾਈਟ ਜਿਹੜੇ ਹੋਏ ਸੀਗੇ। ਤੇ ਜਿਹੜੇ ਹੋਲਡਿੰਗ ਫੈਸਿਲਿਟੀਜ਼ ਜਿਹੜੀਆਂ ਕਈ ਹੁੰਦੀਆਂ, ਛੋਟੀਆਂ ਜੇਲ੍ਹਾਂ ਜਿਹੜੀਆਂ ਹੁੰਦੀਆਂ, ਜਿਹਦੇ ਵਿੱਚ ਕਿ ਇੱਕ ਤਾਂ ਦਾ ਟ੍ਰੈਡੀਸ਼ਨਲ ਜੇਲ੍ਹ ਜਿੱਚ ਲੋਕਾਂ ਨੂੰ ਕੈਦੀ ਲੌਂਗ ਟਰਮ ਰੱਖਦੇ ਆ, ਉਹਨਾਂ ਦਾ ਸਿਸਟਮ ਹੁੰਦੇ ਆ ਕਿ ਪ੍ਰੋਪਰ ਕਿ ਕਿੰਨੇ ਬੰਦੇ ਆਏ, ਕਦੋਂ ਆਏ, ਕਿੰਨੀ ਦੇਰ ਰਹੇ। ਤੇ ਜਿਹੜੀਆਂ ਟੈਂਪਰੇਰੀ ਜੇਲ੍ਹਾਂ ਹੁੰਦੀਆਂ, ਉਹਦੇ ਵਿੱਚ ਕਈ ਵਾਰੀ ਇਦਾਂ ਦੇ ਸਿਸਟਮ ਜਿਹੜੇ ਨਹੀਂ ਹੁੰਦੇ। ਤੇ ਖਬਰਾਂ ਜਿਹੜੀਆਂ ਇਹ ਆ ਰਹੀਆਂ ਕਿ ਟੈਂਪਰੇਰੀ ਜੇਲ੍ਹਾਂ ਦੇ ਵਿੱਚ ਵੀ ਕਈ ਹਫ਼ਤੇ ਲੋਕਾਂ ਨੂੰ ਜਿਹੜਾ ਬੰਦ ਕਰਕੇ ਰੱਖਿਆ ਜਾ ਰਿਹਾ, ਕਿ ਉਹਦਾ ਪਤਾ ਹੀ ਨਹੀਂ ਲੱਗ ਰਿਹਾ ਕਿ ਕੀ ਹੈ, ਚੌਂਕੀ 'ਚ ਜਿੱਦਾਂ ਕਹਿੰਦੇ ਕਿ ਬੰਦ ਕਰਕੇ ਰੱਖਿਆ ਜਿਹੜਾ ਜਾ ਰਿਹਾ। ਪ੍ਰੋਬਲਮ ਜਿਹੜੀਆਂ ਕਾਫੀ ਜਿਹੜੀਆਂ ਸਾਹਮਣੇ ਜਿਹੜੀਆਂ ਆਈਆਂ, ਉਹ ਕਹਿੰਦੇ ਕਿ ਇਹ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਹੈ, ਇਹਦੀ ਜਿਹੜੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਤੇ ਜਿਹੜੀਆਂ ਪ੍ਰਾਈਵੇਟ ਨਿਊਜ਼ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ, ਉਹ ਕਈ ਵਾਰੀ ਉਹਨੂੰ ਸਰਕਾਰ ਧਮਕੀਆਂ ਲਾ ਦਿੰਦੀਆਂ, ਲਾਅ ਸੂਟ ਦੇ ਉਹ ਹੋ ਜਾਂਦੇ ਆ, ਡਰਾ ਧਮਕਾ ਕੇ। ਤੇ ਉਹ ਕਹਿੰਦੇ ਆ ਕਿ ਇਹ ਚੀਜ਼ ਨੂੰ ਜਿਹੜਾ ਸੀਗਾ ਕਿ ਅਮਰੀਕਾ ਜਿਹੜੀ ਇੱਕ ਲਾਅਫੁਲ ਕੰਟਰੀ ਆ ਪ੍ਰੋਸੀਜਰ ਦੀ, ਤੇ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਕੈਦੀ ਦਾ ਦੱਸੋਗਾ ਕਿ ਉਹ ਕਿੱਥੇ ਆ। ਜੀ ਨਹੀਂ, ਬਿਲਕੁਲ ਇਹ ਗੱਲ ਤਾਂ ਤੁਹਾਡੀ ਬਿਲਕੁਲ ਠੀਕ ਆ ਵੀ ਮਨੀ ਮੁਨੀ ਵਾਲਾ ਤਾਂ ਕੋਈ ਰੌਲਾ ਨਹੀਂ, ਬਹਾਨਾ ਜਿਹੜਾ ਜ਼ਰੂਰ ਇਸ ਚੀਜ਼ ਦੇ ਵਿੱਚ ਬਣਾਇਆ ਜਾ ਰਿਹਾ। ਆਈ ਨੋ ਵਕੀਲ ਤੁਹਾਡੇ ਵਾਂਗੂ ਜਿੱਦਾਂ ਹੋਰ ਵੀ ਆ, ਉਹ ਕਾਫੀ ਜ਼ਿਆਦਾ ਉਹਨਾਂ ਨੇ ਇਹ ਚੀਜ਼ ਮੁੱਦੇ ਨੂੰ ਜਿਹੜਾ ਉਹ ਚੁੱਕਿਆ ਸੀਗਾ ਵੀ ਭਾਈ ਪਤਾ ਹੀ ਨਹੀਂ ਲੱਗ ਰਿਹਾ ਵੀ ਬੰਦਾ ਤੁਸੀਂ ਘੱਲ ਕਿੱਧਰ ਦਿੰਦੇ ਆ, ਹੋ ਕਿੱਧਰ ਰਿਹਾ। ਸੋ ਹੁਣ ਇਹ ਮੁੱਦਾ ਵੀ ਜਿਹੜਾ ਉਹ ਚੱਕਿਆ ਜਿਹੜਾ ਹੋ ਗਿਆ ਆ। US ਦੇ ਫੌਜੀ ਦੀ ਇੱਕ ਘਰ ਵਾਲੀ ਕਹਿੰਦੇ ਵੀ ਉਹ ਪਹੁੰਚੀ ਸੀਗੀ ਮਿਲਟਰੀ ਬੇਸ ਦੇ ਉੱਤੇ, ਆਪਣੇ ਆਪ ਨੂੰ ਉਹਦੇ ਨਾਲ ਓਬਵੀਅਸਲੀ ਉਹਦੇ ਨਾਲ ਰਹਿਣਾ ਸੀਗਾ, ਉੱਥੋਂ ਬੀਬੀ ਨੂੰ ਚੱਕ ਲਿਆ, ਫਿਰ ਹੁਣ ਹਫ਼ਤੇ ਬਾਅਦ ਛੱਡੀ ਆ। 22 ਸਾਲ ਦੀ ਇਹਦੀ ਉਮਰ ਆ ਤੇ 23 ਸਾਲ। ਸੋ ਇਹਨੇ 23 ਸਾਲ ਦਾ ਜਿਹੜਾ ਇੱਕ ਬੰਦਾ ਸੀਗਾ ਮੈਥਿਊ ਬਲੈਂਕ, US ਆਰਮੀ ਦਾ ਸਟਾਫ ਸਰਜਨ ਸੀਗਾ, ਉਹਨਾਂ ਵਿਆਹ ਕਰਾਇਆ ਸੀਗਾ। ਤੇ ਉਹ ਡਿਪਲੋਇਮੈਂਟ ਦੀ ਟ੍ਰੇਨਿੰਗ ਵਾਸਤੇ ਜਾ ਰਹੇ ਸੀ, ਮਤਲਬ ਦੇਸ਼ ਦੀ ਇਹ ਸੇਵਾ ਸੂਵਾ ਜਿਹੜੀ ਕਰ ਰਹੇ ਪੂਰੀ। ਤੇ ਪੇਪਰ ਵਰਕ ਵੀ ਇਹਨੇ ਡਾਕਾ ਦੀ ਵੀ ਐਪਲੀਕੇਸ਼ਨ ਜਿਹੜੀ ਸੀਗੀ 2020 ਚ ਫਾਈਲ ਕੀਤੀ ਸੀਗੀ। ਛੋਟੇ ਹੁੰਦੇ ਟੌਡਲਰ ਹੀ ਜਦੋਂ ਸੀਗੀ ਉਦੋਂ ਕਹਿੰਦੇ ਆ ਗਈ ਸੀਗੀ। ਤੇ ਇੱਥੇ ਅਮਰੀਕਾ 'ਚ ਹੀ ਪਲੀ ਬੜੀ ਆ ਤੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ, ਕੁਛ ਨਹੀਂ। ਤੇ ਬੇਸ ਤੇ ਤੁਸੀਂ ਦੇਖ ਲਓ ਕਿ ਆਪਣੇ ਖੁਦ ਦੇ ਬੰਦਿਆਂ ਦੇ ਉਹਦੀ ਬੇਸ ਤੇ ਉਹਨਾਂ ਨੇ ਜਿਹੜਾ ਫੜ ਲਿਆ ਇਹਨੂੰ। ਉਹ ਤਾਂ ਰੌਲਾ ਰੱਪਾ ਜਿਹੜਾ ਜਦੋਂ ਜ਼ਿਆਦਾ ਪੈ ਗਿਆ ਤੇ ਇਹਨਾਂ ਨੂੰ ਪਤਾ ਲੱਗਾ ਕਿ ਇਹ ਚੀਜ਼ ਦੇ ਪਿੱਛੇ ਤਾਂ ਅਮਰੀਕਨ ਪਾਪੂਲੇਸ਼ਨ ਖੜਦੀ ਨਹੀਂ, ਕਿਉਂਕਿ ਹੁਣ ਬੰਦਾ ਆਰਮੀ 'ਚ ਕੰਮ ਕਰਦਾ, ਇਹਨੂੰ ਤਾਂ ਤੁਸੀਂ ਕਹਿ ਸਕਦੇਗਾ ਇਲੀਗਲ ਆ, ਦੇਸ਼ ਦਾ ਦੁਸ਼ਮਣ ਆ ਜਾਂ ਕਿੱਦਾਂ। ਤੇ ਫਿਰ ਇਹਨਾਂ ਨੂੰ ਛੱਡਣਾ ਜਿਹੜਾ ਪਿਆ। ਸੋ ਤੁਸੀਂ ਦੇਖ ਲਓ ਕਿ ਕਿਸੇ ਬੰਦੇ ਨੂੰ ਜਿਹੜਾ ਸਪੇਅਰ ਨਹੀਂ ਕਰ ਰਹੇ, ਕਿ ਬੰਦਾ ਜਿਹੜਾ ਨਾਲ ਜਿਹੜਾ ਘਰ ਵਾਲੀ ਗਈ ਤੇ ਉਹਨੂੰ ਫੜ ਲਿਆ ਤੁਸੀਂ। ਬਾਕੀ ਆਪ ਸਮਝਦਾਰ ਆ ਕਿ ਮਤਲਬ ਹੁਣ ਜਿਹੜਾ ਬੰਦਾ ਸਰਕਾਰੀ ਨੌਕਰੀ ਕਰ ਰਿਹਾ, ਸਰਕਾਰ ਦੀ ਦੇਸ਼ ਦੀ ਸੇਵਾ ਕਰਨਾ ਚਾਹੁੰਦਾ, ਉਹਦੀ ਖੁਦ ਦੀ ਘਰ ਵਾਲੀ ਨਾ 22 ਸਾਲਾਂ ਦੀ ਕੁੜੀ ਜਿਹੜੀ ਉਹਨੂੰ ਚੱਕ ਕੇ ਜੇਲ੍ਹ 'ਚ ਬੰਦ ਕਰਤਾ ਹਫ਼ਤੇ ਤੇ। ਮੈਂ ਕਿਹਾ ਟ੍ਰੀਟਮੈਂਟ ਜਿਹੜੀ ਸੀਗੀ ਕੋਈ ਬਾਹਲੀ ਵਧੀਆ ਨਹੀਂ। ਮਾਰਕ ਕੈਲੀ ਸੀ ਐਰੀਜ਼ੋਨਾ ਦੇ ਸੈਨੇਟਰ, ਉਹਨਾਂ ਨੇ ਰੌਲਾ ਪਾਇਆ ਸੀ, ਬਾਅਦ 'ਚ ਹੁਣ ਉਹਨਾਂ ਨੇ ਧੰਨਵਾਦ ਵੀ ਬਾਅਦ 'ਚ ਜਿਹੜਾ ਉਹ ਕੀਤਾ। ਹੁਣ ਤੁਸੀਂ ਹਿਸਾਬ ਲਾ ਲਓ ਐਨੀ ਰੈਮੋਸ ਦੇ ਨਾਲ ਬਣਿਆ ਜਿਹੜਾ ਉਹ ਕੀ ਹੈਗਾ। ਤੇ ਟਰਕੀਆਨਾ ਜੀ, ਜਾਣ ਤੋਂ ਪਹਿਲਾਂ ਥੋੜਾ ਦੱਸ ਦਿਓ ਵੀ ਕੀ ਸਿਚੁਏਸ਼ਨ ਕੋਰਟਸ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਆ, ਕੀ ਤੁਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਆ, ਦੱਸਣਾ ਚਾਹੁੰਦੇ ਆ ਜਿਨ੍ਹਾਂ ਦੀਆਂ ਤਰੀਕਾਂ ਆ ਰਹੀਆਂ ਨੇ। ਸੋ ਜਿਹੜੇ ਡਿਟੇਨਡ ਕੇਸਿਸ ਆ, ਕਲੀਅਰ ਗੱਲ ਤੁਹਾਡੇ ਨਾਲ ਜਿਹੜੀ ਕਰਾਂਗੇ ਕਿ ਕਿੱਦਾਂ। ਸੋ ਕਿਉਂਕਿ ਸਾਨੂੰ ਕਾਫੀ ਪ੍ਰੋਬਲਮ ਵੀ ਇਹਦੇ ਵਿੱਚ ਆ ਰਹੀ ਹੈ। ਸੋ ਕਈ ਵਾਰੀ ਕੀ ਹੁੰਦਾ ਕਿ ਬੰਦਾ ਅੰਦਰੋਂ ਦੀ ਪੁਆਇੰਟ ਆਫ ਕੰਟੈਕਟ ਲੱਭ ਲੈਂਦਾ ਕਿ ਬਾਹਰ ਇਹ ਮੇਰਾ ਕੇਸ ਕਰੂਗਾ। ਜਿਹੜਾ ਪੁਆਇੰਟ ਆਫ ਕੰਟੈਕਟ ਹੁੰਦਾ ਉਹ ਕਈ ਵਾਰੀ ਬੇਅਕਲਾ ਜਿਹੜਾ ਹੁੰਦਾ ਆ, ਉਹਨੂੰ ਫਿਕਰ ਨਹੀਂ ਹੁੰਦੀ ਕਿ ਬੰਦਾ ਜੇਲ੍ਹ 'ਚ ਆਇਆ ਕਿੱਦਾਂ। ਉਹ ਬੰਦੇ ਦੇ ਮੂਹਰੇ ਕੁਝ ਹੋਰ ਬਣਦਾ, ਬਾਹਰ ਕੋਈ ਹੋਰ ਹੁੰਦਾ। ਕੇਸ ਸਾਰਾ ਜਿਹੜਾ ਮੈਸਅਪ ਕਰ ਦਿੰਦਾ, ਕੋਆਰਡੀਨੇਸ਼ਨ ਦੀ ਸਕਿੱਲ ਨਹੀਂ, ਕੁਛ ਨਹੀਂ। ਤੇ ਤੁਹਾਨੂੰ ਬਾਰ-ਬਾਰ ਦੱਸਿਆ ਕਿ ਬੰਦੇ ਨਾ 2-3 ਜਿਹੜੇ ਆਪਣੇ ਵਧੀਆ ਜਿਹੜੇ ਜਾਣਕਾਰ ਰੱਖੋ, ਜਿਹੜੇ ਆਫਿਸਾਂ ਨਾਲ ਡੀਲ ਜਿਹੜੇ ਕਰ ਸਕਦੇ ਆ, ਈਮੇਲ ਚਲਾ ਸਕਦੇ ਆ, ਜਿਹੜੇ ਵਾਕਈ ਜਿੱਥੇ ਘੰਟਿਆਂ ਦੀ ਲੋੜ ਪਵੇ ਤਾਂ ਉਹ ਘੰਟੇ ਜਿਹੜੇ ਤੁਹਾਡੇ ਪਿੱਛੇ ਲਾਣ। ਨਹੀਂ ਤਾਂ ਯਾਰੀ ਦੋਸਤੀਆਂ ਦਾ ਕੋਈ ਫਾਇਦਾ ਨਹੀਂ, ਠੀਕ ਹੈ। ਸੋ ਫਿਕਰ ਨਹੀਂ ਉਹਨਾਂ ਨੂੰ, ਕਿਉਂਕਿ ਤੁਹਾਡਾ ਕੇਸ, ਉਹਨਾਂ ਦਾ ਖੁਦ ਦਾ ਕੇਸ ਨਹੀਂ, ਤੁਹਾਡਾ ਕੇਸ ਆ। ਸੋ ਇਹ ਤੁਹਾਨੂੰ ਕਈ ਜਣਿਆਂ ਨੂੰ ਜਿਹੜਾ ਨਾ ਭੁਲੇਖਾ ਬਾਅਦ 'ਚ ਦੂਰ ਹੁੰਦਾ ਜਦੋਂ ਬੰਦਾ ਉਹ ਸਿਚੁਏਸ਼ਨ 'ਚ ਫਸਦਾ। ਤੁਹਾਨੂੰ ਐਕਸਪੀਰੀਅੰਸ ਤੋਂ ਜਿਹੜੀ ਉਹ ਚੀਜ਼ ਜਿਹੜੀ ਪਹਿਲਾਂ ਇੱਕ ਦੱਸ ਰਹੇ ਆ, ਠੀਕ ਆ। ਸੋ ਉਹ ਜਿਹੜਾ ਸੀਗਾ ਇੱਕ ਵਧੀਆ ਪੋਲਿਸ਼ਡ ਜਿਹੜਾ ਬੰਦਾ ਨਾ, ਜਿਹਨੂੰ ਗੱਲ ਕਰਨ ਦੀ ਅਕਲ ਆ, ਜਿਹੜਾ ਈਮੇਲ ਜਾਣਦਾ, ਜਿਹੜਾ ਐਕਚੁਅਲ ਦੇ ਵਿੱਚ ਜਿਹੜਾ ਜੇ ਵਕੀਲ ਉਹਨੂੰ ਦੱਸੇਗਾ ਕਮੀਆਂ ਪੇਸ਼ੀਆਂ, ਉਹ ਉਸ ਲੈਵਲ ਦਾ ਆਪਣਾ ਕੰਮ ਕਰ ਛੱਡ ਕੇ ਤੁਹਾਡੀ ਹੈਲਪ ਜਿਹੜੀ ਉਸ ਟਾਈਮ ਤੇ ਕਰੂਗਾ, ਠੀਕ ਆ। ਤੇ ਹੈਲਪ ਦਾ ਮਤਲਬ ਇੱਥੇ ਹੈਗਾ ਕਿ ਉਹ ਬੰਦਾ ਤੁਹਾਡੇ ਪਿੱਛੇ ਟਾਈਮ ਲਗਾਊਗਾ, ਇਹ ਨਹੀਂ ਕਿ ਬਸ ਫੋਨ ਕਾਲ ਚੱਕ ਲਿਆ ਤੇ ਐਬਸੈਂਟ ਹੈਗਾ ਬੰਦਾ। ਸੋ ਉਹ ਚੀਜ਼ ਦੀ ਬਹੁਤ ਵੱਡੀ ਲੋਕਾਂ ਨੂੰ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਆ। ਕਈ ਤੁਸੀਂ ਸਾਡੀਆਂ ਵੀਡੀਓ ਵੀ ਦੇਖ ਸਕਦੇ ਆ, ਉਹਦੇ ਵਿੱਚ ਆਪਾਂ ਧੰਨਵਾਦ ਵੀ ਕਰੀਦਾ ਜਿਹੜਾ ਬੰਦਾ ਪੁਆਇੰਟ ਆਫ ਕੰਟੈਕਟ ਆ, ਜਿਹੜਾ ਪਿੱਛੇ ਖੜਨ ਵਾਲਾ ਨਾ, ਜਦੋਂ ਖੜਾ ਹੋਇਆ ਬੰਦਾ ਜਿੰਨੀ ਦੇਰ ਮਰਜ਼ੀ ਡੱਕਿਆ ਹੋਵੇ ਉਹ ਛੁੱਟ ਸਕਦਾ ਜੇ ਬਾਹਰ ਵਾਲਾ ਬੰਦਾ ਕੋਆਪਰੇਟ ਕਰੇ, ਕੋਆਰਡੀਨੇਟ ਕਰੇ।
ਪਰ ਜ਼ਿਆਦਾਤਰ ਲੋਕਾਂ ਨੂੰ ਇਹ ਪ੍ਰੋਬਲਮ ਆ ਕਿ ਉਹਨਾਂ ਨੇ ਆਪ ਹੀ ਪਹਿਲਾਂ ਨੈਟਵਰਕ ਨਹੀਂ ਬਣਾਉਂਦੇ, ਠੀਕ ਆ। ਜੇ ਇਦਾਂ ਕਿ ਜੇ ਤੁਸੀਂ ਵਧੀਆ, ਤੁਹਾਨੂੰ ਵਧੀਆ ਦੋਸਤ ਟੱਕਰਨੇ ਆ, ਠੀਕ ਆ, ਜੇ ਤੁਸੀਂ ਕਿਸੇ ਨਾਲ ਵਧੀਆ, ਜੇ ਤੁਸੀਂ ਸਾਰਾ ਟਾਈਮ ਇੱਥੇ ਉਹੀ ਕੱਢਿਆ ਚੁਸਤੀ ਚਲਾਕੀ ਦੇ ਵਿੱਚ, ਤੁਹਾਡਾ ਕੋਈ ਸੱਜਣ ਮਿੱਤਰ ਹੈ ਨਹੀਂ, ਤੁਹਾਡੀ ਬਾਂਹ ਕਿਸੇ ਨੇ ਨਹੀਂ ਫੜਨੀ, ਸਿੰਪਲ ਐਜ਼ ਦੈਟ। ਉਹ ਜਿਹੜੀਆਂ ਪ੍ਰੋਬਲਮਾਂ ਕਾਫੀ ਜਿਹੜੀਆਂ ਆ ਰਹੀਆਂ। ਇੱਕ ਜਿਹੜੀ ਦੂਸਰੀ ਚੀਜ਼ ਇਦਾਂ ਕਿ ਕਈਆਂ ਦੇ ਹੇਬੀਅਸ ਨੂੰ ਜਿਹੜਾ ਟਾਈਮ ਲੱਗ ਜਾਂਦਾ, ਜਿਹੜੀ ਕੋਰਟ ਦੇ ਵਿੱਚ ਤਰੀਕ ਆ ਉਹ ਛੇਤੀ ਆ ਜਾਂਦੀ, ਜੱਜ ਕਹਿੰਦਾ 15 ਦਿਨਾਂ 'ਚ ਕਰ। ਉਹਦੇ ਵਿੱਚ ਕਾਫੀ ਲੋਕੀ ਮਿਸ ਐਡਵਾਈਜ਼ਡ ਆ, ਉਹਨਾਂ ਨੂੰ ਐਂ ਲੱਗਦਾ ਕਿ ਜੱਜ ਨੇ ਅੱਗੇ ਤਰੀਕ ਮੂਵ ਕਰ ਦੇਣੀ, ਉਹ ਨਹੀਂ ਕਰਦੇ। ਤੇ ਉਹ ਕਈ ਵਾਰੀ ਨਾ ਡਾਕੂਮੈਂਟ ਕੋਆਪਰੇਟ ਨਹੀਂ ਕਰਦੇ, ਉਹ ਕਹਿੰਦੇ ਨਹੀਂ ਆਪਣਾ ਅੰਦਰੋਂ ਤਰੀਕ ਨਹੀਂ ਲੜਨੀ, ਮੈਨੂੰ ਪਤਾ ਅੰਦਰੋਂ ਕੇਸ ਫੇਲ ਹੋ ਜਾਂਦੇ ਆ। ਜੇ ਤੁਸੀਂ ਔਖੇ ਚ ਹੈਗੇ, ਗੱਲ ਸਹੀ, ਅੰਦਰੋਂ ਕੇਸ ਫੇਲ ਹੋ ਜਾਂਦੇ ਆ। ਜੇ ਤੁਸੀਂ ਮਿਸਿਸਿਪੀ, ਲੂਈਜ਼ੀਆਨਾ ਇਦਾਂ ਦੇ ਏਰੀਆ 'ਚ ਹੈਗੇ, ਕੇਸ ਫੇਲ ਹੋ ਸਕਦੇ ਆ। ਜੱਜ ਨੇ ਤਰੀਕ ਅੱਗੇ ਨਹੀਂ ਕਰਨੀ। ਉਹ ਕਈ ਵਾਰੀ ਲੋਕੀ ਨਾ ਹਾਰਡਵੇ ਫਾਈਂਡ ਕਰਦੇ ਆ, ਉਹ ਕੋਆਪਰੇਟ ਨਹੀਂ ਕਰਦੇ ਵਕੀਲ ਨਾਲ, ਡਾਕੂਮੈਂਟ ਨਹੀਂ ਦਿੰਦੇ, ਜਾਂ ਬਾਹਰ ਵਾਲਾ ਜਿਹੜਾ ਪੁਆਇੰਟ ਆਫ ਕੰਟੈਕਟ ਆ ਉਹ ਆਪਣੀ ਧੌਂਚੀ ਕਿ ਨਹੀਂ ਜੀ ਅੱਗੇ ਕਢਾਓ, ਆਪਾਂ ਪਹਿਲਾਂ ਵੇਟ ਕਰਨੀ ਆ, ਪਹਿਲਾਂ ਹੇਬੀਅਸ ਹੋ ਗਈ ਫਿਰ ਜੱਜ ਛੱਡੂਗਾ। ਤੇ ਉਹ ਜਿਹੜੀ ਤਰੀਕ ਤੇ ਕੀ ਹੈ ਕਿ ਕੋਈ ਵੀ ਡਾਕੂਮੈਂਟ ਕਈ ਵਾਰੀ ਜੇ ਨਾ ਸਬਮਿਟ ਹੋਵੇ ਤਾਂ ਜੱਜ ਉਦਾਂ ਹੀ ਕੇਸ ਜਿਹੜਾ ਫੇਲ ਕਰ ਦਿੰਦਾ ਕਿ ਤੂੰ ਮੈਰਿਟਸ ਹੀ ਨਹੀਂ ਪ੍ਰੂਵ ਕੀਤੇ, ਤੇ ਫੇਲੀਅਰ ਟੂ ਫਾਈਲ ਅ ਪ੍ਰੋਪਰ ਐਪਲੀਕੇਸ਼ਨ, ਉਹ ਅਬੈਂਡਨਮੈਂਟ ਦੇ ਕਰਕੇ ਵੀ ਜਿਹੜਾ ਸੀਗਾ ਡਿਨਾਈ ਕਰ ਦਿੰਦੇ ਆ। ਉਹ ਤਾਂ ਅੱਜ ਕੱਲ੍ਹ ਕਾਰੀ ਬਹੁਤ ਰਹੇ, ਉਹਨਾਂ ਨੂੰ ਤਾਂ ਬਹਾਨਾ ਚਾਹੀਦਾ। ਤੇ ਉਹਦੇ ਵਿੱਚ ਫਿਰ ਅਪੀਲਾਂ ਸਾਰੀਆਂ ਬੰਦਾ ਜਿਹੜਾ ਉੱਤੇ ਵੀ ਫੇਲ ਜਿਹੜਾ ਕਰ ਜਾਂਦਾ। ਸੋ ਇਹਦੇ ਵਿੱਚ ਜਿਹੜਾ ਸਹੀ ਐਡਵਾਈਸ ਜਿਹੜੀ ਹੈਗੀ ਨਾ, ਜਿਹੜੀ ਤੁਹਾਨੂੰ ਨਹੀਂ ਕਿਸੇ ਨੇ ਦੇਣੀ, ਉਹ ਇਹੀ ਹੈਗੀ ਕਿ ਤੁਹਾਨੂੰ ਜਦੋਂ ਤਰੀਕ ਚੜੀ ਆ, ਤੁਹਾਨੂੰ ਕੇਸ ਉਹ ਮੋਸਟਲੀ 99.9% ਜਿਹੜਾ ਲੜਨਾ ਹੀ ਪੈਣਾ ਹੈਗਾ, ਕਿਉਂਕਿ ਉਹਨਾਂ ਨੂੰ, ਜੱਜਾਂ ਨੂੰ ਪਤਾ, ਉਹ ਇਹ ਟ੍ਰੈਂਡ ਸਮਝਦੇ ਆ ਕਿ ਲੋਕੀ ਅੰਦਰੋਂ ਦੀ ਕਈ ਵਾਰੀ ਕੇਸ ਲੜਨ ਦੇ ਮੇਰੇ ਬਹਾਨਾ ਕਰਦੇ ਆ, ਕਈ ਵਾਰੀ ਬਿਮਾਰੀ ਦਾ ਬਹਾਨਾ ਕਰਦੇ ਆ, ਕਈ ਵਾਰੀ ਹੋਰ ਬਹਾਨੇ ਕਰਦੇ ਆ। ਉਹ ਹੁਣ ਕੀ ਆ ਕਿ ਉਹਨਾਂ ਦਾ ਜਿਹੜਾ ਟ੍ਰੈਂਡ ਹੋ ਜਾ ਰਿਹਾ, ਕਹਿੰਦੇ ਠੀਕ ਆ ਕੇਸ ਤੈਨੂੰ ਲੜਨੇ ਪੈਣਾ ਜਿੱਦਾਂ ਵੀ ਆ, ਭਾਵੇਂ ਬਿਨਾਂ ਵਕੀਲ ਦੇ ਲੜ, ਭਾਵੇਂ ਵਕੀਲ ਦੇ ਨਾਲ ਲੜ। ਉਹ ਪ੍ਰੋਬਲਮ ਜਿਹੜੀਆਂ ਸੀਗੀਆਂ ਕਾਫੀ ਜਿਹੜੀਆਂ ਵੱਧ ਰਹੀਆਂ। ਸੋ ਇਹ ਆ ਕਿ ਆਪਣੇ ਕੇਸ ਵੱਲ ਜਿਹੜਾ ਫੋਕਸ ਕਰੋ, ਕਿਉਂਕਿ ਜਿਹੜੇ ਜੱਜ ਆ ਉਹ ਇਸ ਹਿਸਾਬ ਨਾਲ ਦੇਖ ਰਿਹਾ ਕਿ ਬੰਦੇ ਨੂੰ 2 ਸਾਲ ਹੋ ਗਏ ਤੇ ਡਾਕੂਮੈਂਟ ਹੁਣ ਤੱਕ ਸਬਮਿਟ ਹੋ ਜਾਣੇ ਚਾਹੀਦੇ ਸੀਗੇ। ਸੋ ਜੇ ਤੁਸੀਂ ਬਾਹਰ ਆਏ ਇਸ ਵੇਲੇ ਆਪਣੇ ਕੇਸ ਬਣਾਓ, ਤੁਸੀਂ ਵੇਟ ਨਾ ਉਹਦੀ ਕਰੋ। ਤੇ ਇਹਦੇ ਵਿੱਚ ਕਈ ਲੋਕੀ ਇਹੀ ਆ ਕਿ ਉਹ 50-50 ਦੀ ਉਮੀਦ ਲਾ ਕੇ ਬੈਠੇ ਹੁੰਦੇ ਆ, ਠੀਕ ਆ। ਹੁਣ ਇਹ ਆ ਕਿ ਤੁਹਾਡੇ ਨਾਲ ਡਾਇਰੈਕਟਲੀ ਆ ਕੇ ਗੱਲ ਜਿਹੜੀ ਸਿੱਧੀ ਜਿਹੜੀ ਕਰੀਦੀ ਆ, ਉਹਦੇ ਕਰਕੇ ਤੁਹਾਨੂੰ ਪਤਾ ਮੱਚਦੇ ਥੋੜੇ ਲੋਕੀ ਜ਼ਿਆਦਾ ਕਈ, ਪਰ ਜਿਹੜੇ ਮੱਚਦੇ ਉਹ ਵੀ ਉਹੀ ਮੱਚਦੇ ਜਿਹਦੇ ਗੱਲ ਠਾ ਕਰਕੇ ਲੱਗਦੀ ਆ। ਇਹ ਹੈ ਕਿ ਜਦੋਂ ਤੁਸੀਂ ਜੇ ਬਾਹਰ ਆਉਣ 2-3 ਤੁਹਾਨੂੰ ਸਾਲ ਹੋ ਗਏ ਆ ਕੇ, ਆਪਣੇ ਕੇਸ ਤੇ ਫੋਕਸ ਕਰੋ, ਉਹ ਕੇਸ ਨੂੰ ਜਿਹੜਾ ਸੀਗਾ ਟਾਈਮ ਸਿਰ ਪੂਰਾ ਕਰੋ। ਉਹਨੂੰ ਪੂਰਾ ਕਰਕੇ ਆਬਵੀਅਸਲੀ ਤੁਹਾਨੂੰ ਵਕੀਲ ਨਾਲ ਕੋਆਪਰੇਟ ਕਰਨਾ ਪੈਣਾ। ਹੁਣ ਇਹ ਕੀ ਹੈ ਕਿ ਕਈ ਲੋਕੀ ਆ 50-50 ਕਿੱਦਾਂ ਭਾਈ ਵੇਚੀਏ ਵਟੀਏ ਤੇ ਇੱਥੋਂ ਦੀ ਨਿਕਲੀਏ ਰੋਲਾ ਭਾਗ ਦਾ। ਉਹ ਜਿਹੜਾ ਸਾਰੇ ਜਿਹੜੇ ਬਾਕੀ ਹੈ ਨਾ ਜਨਰਲੀ ਲੋਕੀ ਰਹਿਣਾ ਵੀ ਚਾਹੁੰਦੇ ਆ, ਮਿਹਨਤ ਵੀ ਕਰਦੇ ਆ ਨਾ, ਹੋਰ ਸਾਰੇ ਕੇਸ ਆ, ਉਹ ਸਾਰਿਆਂ ਲਈ ਇਹ ਲੋਕੀ ਜਿਹੜੇ ਪ੍ਰੋਬਲਮ ਆ, ਕਿਉਂਕਿ ਜੱਜ ਵੀ ਉਹ ਚੀਜ਼ ਜਿਹੜੀ ਅੰਦਰੋਂ ਨੋਟਿਸ ਜਿਹੜੀ ਕਰਦੇ ਆ। ਤੇ ਉਹ ਜਿਹੜੀ ਚੀਜ਼ ਸੀਗੀ ਸਾਡੀ ਕਮਿਊਨਿਟੀ ਨੂੰ ਓਵਰਆਲ ਜਿਹੜੀ ਸੀਗੀ ਬਹੁਤ ਥੱਲੇ, ਜਿਹੜਾ ਉਹਨੇ ਆਪਣੀ ਕਮਿਊਨਿਟੀ ਨੂੰ ਜਿਹੜਾ ਸੁੱਟਤਾ ਕੋਰਟ ਦੀਆਂ ਨਜ਼ਰਾਂ ਦੇ ਵਿੱਚ, ਕਿਉਂਕਿ ਬਹੁਤ ਜ਼ਿਆਦਾ ਕੇਸ ਜਿਹੜੇ ਪਹਿਲਾਂ ਪਾਸ ਹੁੰਦੇ ਸੀਗੇ ਤੇ ਆ ਜਿਹੜੇ ਸੀਗੇ ਸੇਫ ਫਲਾਈਟਾਂ ਵਾਲੇ, ਲਾਡਲੇ ਲੂਡਲੇ ਜਿਹੜੇ ਮੈਂ ਕਹਿੰਦਾ ਡਾਇਰੈਕਟ ਫਲਾਈਟਾਂ ਜਿਹੜੇ ਬੰਦੇ ਆਏ ਆ, ਡਿਫਾਲਟਰ ਡਿਫਰੋਡੀਏ ਜਿਹੜੇ ਆਏ ਆ, ਵਿੱਚੋਂ ਦੀ ਕਈ ਡਰੱਗ ਵਾਲੇ, ਸਮੈਕੀਏ ਜਿਹੜੇ ਸਾਰੇ ਸੀਗੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਠੀਕ ਆ ਕਿੱਦਾਂ। ਹੁਣ ਇਹ ਆ ਕਿ ਉਹ ਹੁਣ ਜਿਹੜਾ ਨਾ ਟਾਈਮ ਇਦਾਂ ਦਾ, ਹਾਲਾਤ ਜਿਹੜੇ ਇਦਾਂ ਦੇ ਬਣ ਜਾਂਦੇ ਆ, ਇਹ ਹੁਣ ਬੰਦੇ ਕਾਫੀ ਜਿਹੜੇ ਸਾਹਮਣੇ ਐਕਸਪੋਜ਼ ਹੋ ਜਾਂਦੇ ਆ। ਕਿਉਂਕਿ ਔਖੀ ਘੜੀ ਜਦੋਂ ਆਉਂਦੀ ਨਾ, ਉਦੋਂ ਬੰਦਾ ਰਿਵੀਲ ਹੋ ਜਾਂਦਾ ਕਿੱਦਾਂ। ਤੇ ਸੀਗਾ ਆਪਣਾ ਕਮਿਊਨਿਟੀ ਰੇਡੀਓ ਸ਼ੋਅ ਆ, ਕਮਿਊਨਿਟੀ ਦੀ ਸਪੋਰਟ ਆ ਇਹਦੇ ਵਿੱਚ। ਕਿੱਦਾਂ ਕਿ ਹੁਣ ਕਈ ਵਾਰੀ ਸਾਨੂੰ ਬੰਦੇ ਕਹਿੰਦੇ ਕਿ ਭਾਜੀ ਟੈਨਸ਼ਨ ਨਾ ਲਿਆ ਕਰੋ ਇਦਾਂ ਦੇ ਬੰਦਿਆਂ ਦੀ, ਇਹ ਕਈ ਵਾਰੀ 2 ਬੰਦੇ ਰਲ ਕੇ ਜੁੱਟ ਵੀ ਬਣਾ ਲੈਂਦੇ ਆ ਕਿੱਦਾਂ। ਪਰ ਇਹ ਹੈਗਾ ਆ ਨਾ, ਜਿਹੜੇ ਆਪਣੇ ਨਾਲ ਬੰਦੇ ਹੁਣ ਜਿਹੜੇ ਪੱਕੇ ਜੁੜੇ ਆ, ਆਪਾਂ ਦਾ ਸਾਡਾ ਜਿਹੜਾ ਕੰਮ ਜਾਂ ਫਰਜ਼, ਜਿਹੜੇ ਪੁਰਾਣੇ ਬੰਦੇ ਆ ਜਿਨ੍ਹਾਂ ਨੂੰ ਥੋੜੀ ਵਿਜ਼ਡਮ ਇਸ ਚੀਜ਼ ਦੇ ਵਿੱਚ ਹੈਗੀ ਆ, ਆਪਾਂ ਕਮਿਊਨਿਟੀ ਨੂੰ ਨਾਲ ਅੱਗੇ ਲੈ ਕੇ ਤੁਰਨਾ, ਤੇ ਜਿਹੜਾ ਖਰਾਬ, ਜਿਹੜਾ ਗੰਦਾ ਸੇਵ ਆ ਜਾਂ ਗੰਦਾ ਅੰਡਾ ਨਾ, ਉਹਨੂੰ ਸਾਈਡ ਤੇ ਰੱਖਣਾ ਵਾ ਕਿੱਦਾਂ। ਤੇ ਤੁਸੀਂ ਉਹਨੂੰ ਕਾਲ ਆਊਟ ਜਿਹੜਾ ਸਿਰਫ ਕਰਨਾ ਉਹੀ ਆ ਕਿ ਇਹ ਜਿਹੜਾ ਟਾਈਮ ਉਹ ਹੈ ਕਿ ਆਪਣੀ ਕਮਿਊਨਿਟੀ ਨੂੰ, ਜਿਹੜਾ ਤੁਹਾਨੂੰ ਸਾਰਿਆਂ ਨੂੰ ਜਿਹੜੇ ਸੀਗੇ ਮਿਹਨਤ ਮੁਸ਼ੱਕਤ ਜਿਹੜੇ ਕਰਨ ਵਾਲੇ ਆ, ਤੁਹਾਨੂੰ ਵੀ ਪਤਾ ਸਾਰਿਆਂ ਨੂੰ, ਤੁਹਾਨੂੰ ਵੀ ਹੁਣ ਜਿਹੜਾ ਸੀਗਾ ਲੋਡ ਚੋਰੀ ਹੋ ਗਏ, ਇਹ ਹੋ ਗਿਆ, ਇੰਸ਼ੋਰੈਂਸ ਫਰਾਡ ਹੋ ਗਿਆ, ਟਰੱਕ ਸਾਈਡ ਤੇ ਪ੍ਰੋਬਲਮ ਤਾਂ ਤੁਹਾਨੂੰ ਵੀ ਸਾਰੀਆਂ ਜਿਹੜੀਆਂ ਸੀਗੀਆਂ ਤੁਸੀਂ ਵੀ ਦੇਖਦੇ। ਇੱਕ ਵਾਰੀ ਬੰਦੇ ਦੇ ਦੌਰ ਆਏ ਤਾਂ ਆਉਂਦੀ ਨਾ ਕਿ ਯਾਰ ਇਹ ਕੀ ਹੋ ਰਿਹਾਗਾ, ਆਪਾਂ ਇੰਨੇ ਸਾਲ ਏਦਾਂ ਕਰਦੇ ਸੀਗੇ, ਹੁਣ ਆ ਕੇ ਜਿਹੜਾ ਦੌਰ ਜਿਹੜਾ 2-3 ਸਾਲਾਂ ਚ ਚੇਂਜ ਹੀ ਹੋ ਗਿਆ। ਸੋ ਉਹ ਚੀਜ਼ ਸੀਗੀ ਕਿ ਜਿਹੜੇ ਹੁਣ ਏਦਾਂ ਦੇ ਵਿਅਕਤੀ ਜਿਹੜੇ ਹੈਗੇ ਆ, ਠੀਕ ਆ, ਇਹ ਜਵਾਨ ਦੇ ਵੀ ਮਾੜੇ ਆ। ਤੇ ਇਹ ਜਿਹੜਾ ਸੀਗਾ ਕੋਰਟ ਰੂਮ ਦੇ ਵਿੱਚ ਜਿਹੜਾ ਸੀਗਾ ਕੋਈ ਬਾਹਲਾ ਵਧੀਆ ਇੰਪ੍ਰੈਸ਼ਨ ਜਿਹੜਾ ਨਹੀਂ ਛੱਡ ਕੇ ਜਾ ਰਹੇ, ਜਦੋਂ ਤੁਹਾਡੇ ਸਾਰਿਆਂ ਦੇ ਕੇਸ ਜਿਹੜੇ ਜਾਣੇ ਆ ਨਾ, ਇਹ ਸਾਰੀ ਪ੍ਰੋਬਲਮ ਜਿਹੜੀ ਸੀਗੀ ਜੱਜਾਂ ਦੇ ਇੰਪ੍ਰੈਸ਼ਨ ਜਿਹੜਾ ਕ੍ਰੀਏਟ ਜਿਹੜਾ ਹੋ ਰਿਹਾ। ਤੁਸੀਂ ਜਦੋਂ ਜਾਣਾ ਨਾ, ਪਹਿਲਾਂ ਇੱਕ ਸੀਗਾ ਕਿ ਉਹ ਪੁੱਛਦੇ ਮਿਸਟਰ ਸਿੰਘ ਹਾਊ ਆਰ ਯੂ, ਜੱਜ ਹਾਲ ਚਾਲ ਪੁੱਛਦੇ ਹੁੰਦੇ ਸੀਗੇ, ਲੋਕਾਂ ਨੂੰ ਪਤਾ ਜਿਹੜਾ ਜਿਹੜੀ ਹੁੰਦੀ ਸੀਗੀ। ਤੇ ਹੁਣ ਜਿਹੜਾ ਸੀਗਾ ਕਈ ਵਾਰੀ ਉਹ ਕਹਿੰਦਾ ਭਾਜੀ ਯਾਰ ਮੈਂ ਪਹਿਲੀ ਵਾਰੀ ਜੱਜ ਦੇਖਿਆ, ਜੱਜ ਤਾਂ ਯਾਰ ਐਡਾ ਸੁਭਾਅ ਹੀ ਬੜਾ ਮਾੜਾ ਸੀਗਾ। ਮੈਂ ਕਿਹਾ ਤੇਰੇ ਕਰਕੇ ਨਹੀਂ ਹੈਗਾ ਇਹ ਜੱਜ ਜਿਹੜਾ ਦੇਖ ਲਿਆ ਸਾਲ ਦੇ ਅੰਦਰ ਅੰਦਰ, ਜਿਹੜਾ ਉਹਨੂੰ ਦੇਖਣਾ ਨਹੀਂ ਚਾਹੀਦਾ ਸੀਗਾ ਜੀ। ਉਹ ਚੀਜ਼ ਸੀਗੀ ਕਿ
ਇਹ ਕਮਿਊਨਿਟੀ ਜਿਹੜੀ ਸੀਗੀ ਆਪਣੀ ਇੱਥੇ ਕਈ ਦਹਾਕਿਆਂ ਤੋਂ ਆ ਰਹੀ ਆ, ਆਉਣ ਵਾਲੇ ਟਾਈਮ ਵਿੱਚ ਵੀ ਜਿਹੜੀ ਇਹ ਕਮਿਊਨਿਟੀ ਜਿਹੜੀ ਆਣੀ ਆ, ਮਿਹਨਤੀ ਲੋਕ ਜਿਹੜੇ ਆਏ ਸੀਗੇ, ਮਿਹਨਤੀ ਲੋਕ ਅੱਗੇ ਵੀ ਜਿਹੜੇ ਆਣੇ ਆ। ਸੋ ਇਹ ਸੀਗਾ ਕਿ ਜਿਹੜਾ ਹੁਣ ਦੌਰ ਜਿਹੜਾ ਸੀਗਾ ਨਾ, ਇਹਦੇ ਵਿੱਚ ਕਈ ਜਿਹੜੇ ਸੀਗੇ ਕਰੈਕਟਰ ਜਿਹੜੇ ਇਦਾਂ ਦੇ ਜਿਹੜੇ ਹੈਗੇ ਆ, ਉਹਨੂੰ ਤੁਸੀਂ ਜਿਹੜਾ ਸੀਗਾ ਉਹਨੂੰ ਪਹਿਚਾਨੋ, ਠੀਕ ਆ, ਰੌਲੇ ਰੱਪੇ ਵਾਲੇ ਲੋਕਾਂ ਨੂੰ ਜਿਹੜਾ ਥੋੜਾ ਜਿਹਾ ਪਹਿਚਾਨੋ, ਤੇ ਉਹ ਚੀਜ਼ ਨੂੰ ਜਿਹੜਾ ਸੀਗਾ ਕੁਐਸਚਨ ਜਿਹੜੀ ਐਕਸਰਸਾਈਜ਼ ਕਰੋ। ਇਹੀ ਇੱਕ ਜਿਹੜਾ ਆਬਜੈਕਟਿਵ ਸੀਗਾ ਕਿ ਜਿਹੜੀ ਤੁਹਾਡੀ ਟਰੂ ਨੌਲੇਜ ਜਿਹੜੀ ਹੈਗੀ ਨਾ, ਕਿ ਕਿਹੜੀ ਚੀਜ਼ ਕੰਮ ਆਉਂਦੀ ਹੈ, ਕਿਹੜੀ ਚੀਜ਼ ਨਹੀਂ ਕੰਮ ਆਉਂਦੀ ਆ, ਉਹ ਤੁਹਾਡੇ ਨਾਲ ਡਾਇਰੈਕਟ ਬਿਨਾਂ ਫਿਲਟਰ ਦੇ ਜਿਹੜੀ ਤੁਹਾਡੇ ਨਾਲ ਜਿਹੜੀ ਸਾਂਝ ਜਿਹੜੀ ਕਰੀਦੀ ਆ, ਕੋਈ ਹੋਰ ਵਕੀਲ ਨਹੀਂ ਜਿਹੜਾ ਕਰਦਾ। ਤਾਂ ਲੱਤਾਂ ਖਿੱਚਦੇ ਮੇਰੀਆਂ ਸਾਰੇ ਜਣੇ। ਇਹ ਆ ਕਿ ਇਹਨੂੰ ਹੁਣ ਬਾਕੀ ਤੁਹਾਡੀ ਮਰਜ਼ੀ ਆ, ਮੰਨਣਾ ਮੰਨੋ, ਨਹੀਂ ਮੰਨਣਾ ਨਾ ਮੰਨੋ, ਪਰ ਇਹ ਜਿਹੜਾ ਹੁਣ ਜਿਹੜਾ ਪੁੱਛਦੇ ਤੁਸੀਂ ਜੱਜਾਂ ਦਾ ਰਵੱਈਆ ਕੀ ਚੱਲ ਰਿਹਾ, ਜੱਜਾਂ ਦਾ ਰਵੱਈਆ ਲੋਕ ਹੀ ਬਣਾਉਂਦੇ ਆ, ਹੋਰ ਕੋਈ ਨਹੀਂ ਬਣਾਉਂਦਾ। ਜੱਜਾਂ ਦਾ ਰਵੱਈਆ ਉਹ ਤੋਂ ਡਿਪੈਂਡ ਕਰਦਾ ਕਿ ਕੀ ਚੀਜ਼ ਉਹਨਾਂ ਦੇ ਸਾਹਮਣੇ ਆ ਰਹੀ ਹੈ, ਕਿੱਦਾਂ ਗਵਾਹੀਆਂ ਹੋ ਰਹੀਆਂ, ਕਿਹੜਾ ਬੰਦਾ ਕੇਸ ਲੜਨਾ ਚਾਹੁੰਦਾ, ਕਿਹੜਾ ਕੇਸ ਨਹੀਂ ਲੜਨਾ ਚਾਹੁੰਦਾ। ਉੱਥੇ ਕੋਰਟ ਰੂਮਾਂ 'ਚ ਕਈ ਵਾਰੀ ਏਦਾਂ ਤਮਾਸ਼ਾ ਵੀ ਖਿਲਰਦੇ ਦੇਖਿਆ ਕਿ ਜੱਜ ਕਹਿੰਦਾ ਕਿ ਤੇਰੇ 30 ਦਿਨ ਅਪੀਲ ਦੇ ਆ, ਤੇ ਉਹ ਜੱਜ ਦੇ ਮੂਹਰੇ ਉਹ ਇੰਟਰਪਟ ਕਰਕੇ, ਨਹੀਂ ਜੀ ਮੈਨੂੰ ਹੁਣੇ ਵਾਪਸ ਭੇਜੋ। ਜੱਜ ਕਹਿੰਦਾ ਕਿ ਭਾਈ ਤੈਨੂੰ ਹੁਣੇ ਤਾਂ ਤੂੰ ਕਹਿ ਰਿਹਾ ਸੀ ਮੈਨੂੰ ਪ੍ਰੋਬਲਮ ਲਾਈਫ ਦੀ ਹੋ ਜਾਣੀ ਹੈ, ਤਾਂ ਹੁਣ ਤੈਨੂੰ ਕਹਿ ਰਿਹਾ ਕਿ ਤੇਰੇ ਅਪੀਲ ਦੇ ਸੋ ਇਹ ਚੀਜ਼ਾਂ ਸੀਗੀਆਂ ਨਾ, ਇਹ ਤੁਹਾਡੇ ਜਿਹੜੇ ਫਿਊਚਰ ਵਾਲੇ ਜਿਹੜੇ ਕੇਸ ਹੋਣੇ, ਜਿਹੜੇ ਇਦਾਂ ਦੇ ਜਿਹੜੇ ਕਰੈਕਟਰ ਜਿਹੜੇ ਇਦਾਂ ਦੇ ਉਹ ਹੈਗੇ ਆ, ਇਹ ਕੋਈ ਕਮਿਊਨਿਟੀ ਦਾ ਭਲਾ ਨਹੀਂ ਜਿਹੜਾ ਕਰ ਰਹੇ। ਜਦੋਂ ਚੀਜ਼ਾਂ ਨਾ ਜੱਜ ਇਹ ਦੇਖਦੇ ਆ, ਉਹ ਸਾਰੀ ਕਮਿਊਨਿਟੀ ਤੇ ਡਾਊਟ ਜਿਹੜਾ ਕਾਸਟ ਜਿਹੜਾ ਹੋ ਜਾਂਦਾ। ਹੁਣ ਜਿੱਦਾਂ ਸੀਗਾ ਕਿ ਆ ਕੇ ਆਪਾਂ ਜਿਹੜੀਆਂ ਸਿੱਧੀਆਂ ਕਹੀਦੀਆਂ, ਠੀਕ ਆ, ਹੁਣ ਕਈ ਜਿਹੜੇ ਐਗਰੀ ਕਰਦੇ ਆ, ਕਈ ਨਹੀਂ ਐਗਰੀ ਕਰਦੇ ਆਪਣੇ ਨਾਲ, ਤੇ ਉਹ ਚੀਜ਼ ਨੂੰ ਜਿਹੜਾ ਸੀਗਾ, ਉਹ ਚੀਜ਼ ਨੂੰ ਜਿਹੜਾ ਪਹਿਚਾਣੋ ਤੇ ਸਮਝ ਜਿਹੜੀ ਸੀਗੀ ਆਪਣੀ ਜਿਹੜੀ ਵਰਤੋ, ਜਿਹੜੀ ਕੇਸ ਆ ਉਹਨੂੰ ਪਹਿਲਾਂ ਟਾਈਮ ਸਿਰ ਜਿਹੜਾ ਤਿਆਰ ਕਰੋ, ਬਿਲਕੁਲ ਐਂਡ ਵਾਲੇ ਮੌਕੇ ਤੇ ਨਾ ਕਰੋ। ਉਹ ਜਿਹੜੀ ਚੀਜ਼ ਸੀਗੀ ਜੇ ਤੁਸੀਂ ਕਰਦੇ ਆ, ਤੁਹਾਨੂੰ ਵੀ ਸੌਖ ਹੋਣੀ ਹੈ, ਤੁਹਾਡੇ ਵਕੀਲ ਨੂੰ ਵੀ ਸੌਖ ਜਿਹੜੀ ਹੋਣੀ ਹੈ, ਸਾਰੀਆਂ ਸਿਸਟਮ ਦੇ ਵਿੱਚ ਫਾਈਲਾਂ ਪਹਿਲਾਂ ਹੀ ਜਿਹੜੀਆਂ ਹੋਣੀਆਂ, ਸਮੂਥਲੀ ਜਿਹੜਾ ਚੱਲ ਸਕਦਾ ਕੰਮ। ਜੀ ਜੀ ਬਿਲਕੁਲ। ਸੋ ਡੈਫੀਨੇਟਲੀ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਉਹ ਧਿਆਨ ਰੱਖੋ, ਤੇ ਆਪਣੇ ਕੇਸ ਦੀ ਜਿਹੜੀ ਉਹ ਤਿਆਰੀ ਬੈਟਰ ਢੰਗ ਦੇ ਨਾਲ ਕਰੋ। ਤੇ ਇੱਕ ਵਾਰੀ ਫੇਰ ਦੱਸੇ, ਅੱਜ ਕਾਲਸ ਨਹੀਂ ਲੈ ਰਹੇ, ਪਰ ਜੇ ਤੁਹਾਡਾ ਕੋਈ ਵੀ ਕੁਐਸਚਨ ਆ, ਤੁਸੀਂ ਅਟਾਰਨੀ ਟੈਕਨੀਸ਼ੀਅਨ ਹੁਣ ਉਹਦੇ ਆਫਿਸ ਦੇ ਨਾਲ ਕੰਟੈਕਟ ਕਰਨਾ ਹੈ। ਉਹਨਾਂ ਦਾ ਫੋਨ ਨੰਬਰ 415 909 0503 4159090503। ਅਟਾਰਨੀ ਟੈਕਨੀਸ਼ੀਅਨ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰ।